ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਬਲਤੇਜ ਪੰਨੂ। ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਕਰਮਪਾਲ ਸਿੰਘ ਤੇ ਜਸਜੀਤ ਕੌਰ, ਕਲੋਵਿਸ ਤੋਂ ਕੁਲਵੰਤ ਸਿੰਘ ਤੇ ਨਵਿੰਦਰ ਕੌਰ ਜੀ, ਨਿਊਯਾਰਕ ਤੋਂ ਦਲੀਪ ਸਿੰਘ ਤੇ ਅਵਤਾਰ ਸਿੰਘ ਮੰਜ਼ਲ, ਪਾਵਲਰ ਤੋਂ ਰਜਿੰਦਰ ਕੌਰ, ਸੈਨੋਜੇ ਤੋਂ ਰਜਿੰਦਰ ਕੁਮਾਰ, ਫਰੈਜ਼ਨੋ ਤੋਂ ਬਹੁਤ ਤੁਹਾਡੇ ਧੰਨਵਾਦੀ ਹਾਂ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਹੁਣ ਆਪਾਂ ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹੈਗੇ ਆ ਆਪਣੇ ਹਰਿਆਣਾ ਤੋਂ ਤੇ ਮਹਾਰਾਸ਼ਟਰ ਤੋਂ ਕਿ ਜਿਹੜੀ ਪਾਰਟੀ ਜਿੱਤੀ ਆ ਤੇ ਉਸ ਨੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਜੀ ਬਿਲਕੁਲ, ਦੋਵੇਂ ਜਿਹੜੇ ਅਬਜ਼ਰਵਰ ਨੇ ਉਹ ਲਾਏ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਅੱਜ ਇੱਥੋਂ ਸਮੇਂ ਮੁਤਾਬਕ ਜੀ ਦੁਪਹਿਰੇ 12 ਵਜੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਨਾਲ ਸੰਬੰਧਿਤ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਹੈ। ਔਰ ਇੱਥੇ ਜਿਹੜੀ ਮੀਟਿੰਗ ਹੈ ਜੀ ਉਹਦੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਊਗਾ ਇਹਦੇ ਸੰਬੰਧੀ ਚੁਣਿਆ ਜਾਊਗਾ। ਅੰਦਰੂਨੀ ਸੂਤਰਾਂ ਦੀ ਜੇ ਮੰਨੀਏ ਤਾਂ ਜਿਹੜੇ ਮੋਹਨ ਲਾਲ ਖੱਟਰ ਜਿਹੜੇ ਨੇ ਉਹ ਹਰਿਆਣੇ ਦੇ ਅਗਲੇ ਮੁੱਖ ਮੰਤਰੀ ਜਿਹੜੇ ਉਹ ਹੋ ਸਕਦੇ ਨੇ। ਇਹ ਕਿਹਾ ਜਾ ਰਿਹਾ ਕਿ ਭਾਜਪਾ ਹਾਈਕਮਾਨ ਜਿਹੜੇ ਨੇ ਉਹਨੇ ਖੱਟਰ ਦੇ ਨਾਂ ਦੇ ਉੱਤੇ ਮੋਹਰ ਜਿਹੜੀ ਹੈ ਉਹ ਲਾਤੀ ਹੈ। ਜੇ ਇਹ ਸਹੀ ਹੁੰਦਾ ਤਾਂ ਉਹ ਪੰਜਾਬੀ ਮੁੱਖ ਮੰਤਰੀ ਹੋਣਗੇ ਜੀ ਹਰਿਆਣੇ ਦੇ ਵਿੱਚ ਚੁਣੇ ਜਾਣ ਵਾਲੇ। ਹਰਿਆਣੇ ਦੇ ਵਿੱਚ 90 ਦੇ ਵਿੱਚੋਂ 13 ਔਰਤਾਂ ਜਿਹੜੀਆਂ ਨੇ ਉਹ ਚੁਣ ਕੇ ਆਈਆਂ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਸੂਬੇ ਦੇ ਵਾਸਤੇ ਰਿਕਾਰਡ ਹੈ ਜੀ। ਸ਼ਾਇਦ ਇਸ ਪੱਖੋਂ ਵੀ ਇਹਨੂੰ ਦੇਖਿਆ ਜਾ ਸਕਦਾ ਹੈ ਕਿ ਇੱਥੇ ਜਿਹੜੀਆਂ ਖਾਪ ਪੰਚਾਇਤਾਂ ਨੇ ਉਹਨਾਂ ਦੀ ਚੜ੍ਹਾਈ ਹੈ ਤੇ ਖਾਪ ਪੰਚਾਇਤਾਂ ਜਿਹੋ ਜਿਹੇ ਹੁਕਮ ਚਾੜ੍ਹਦੀਆਂ ਨੇ ਉਹ ਵੀ ਕਿਸੇ ਤੋਂ ਲੁਕੇ ਛਿਪੇ ਨਹੀਂ। ਉੱਥੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਦਾ ਜਿਹੜਾ ਜਿੱਤ ਕੇ ਆ ਜਾਣਾ ਉਹ ਕਿਤੇ ਨਾ ਕਿਤੇ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦਾ ਜੀ ਕਿ ਕੁਝ ਬਦਲ ਰਿਹਾ। ਮਹਾਰਾਸ਼ਟਰ ਦੇ ਵਿੱਚ ਜਿਹੜੀ ਗੱਲ ਹੈ ਅਜੇ ਬਣੀ ਨਹੀਂ ਆ। ਜਿਹੜੇ ਸਿਆਸੀ ਜੋੜ ਤੋੜ ਨੇ ਉਹ ਤੇਜ਼ ਹੋ ਰਹੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ RSS ਹੈ ਜੀ, ਸੰਘ ਪਰਿਵਾਰ ਜਿਹੜਾ ਜੀ ਉਹ ਚਾਹੁੰਦਾ ਹੈ ਕਿ ਸ਼ਿਵ ਸੈਨਾ ਦੇ ਨਾਲ ਜਿਹੜਾ ਜੀ ਉਹ ਕੀਤਾ ਜਾਵੇ ਗੱਠਜੋੜ, ਉਹਨੂੰ ਛੱਡਿਆ ਨਾ ਜਾਵੇ। ਪਰ ਦੂਜੇ ਪਾਸੇ ਸ਼ਿਵ ਸੈਨਾ ਜਿਹੜੀ ਹੈ ਜੀ ਉਹਨੇ ਆਪਣੀ ਮੀਟਿੰਗ ਇਹ ਕਹਿ ਕੇ ਖਤਮ ਕਰਤੀ ਕਿ ਅਜੇ ਜਿਹੜਾ ਇਹ ਸਮਾਂ ਨਹੀਂ ਹੈ ਦੱਸਿਆ ਜਾਵੇ ਕਿ ਪਾਰਟੀ ਨੇ ਕੀ ਕਰਨਾ ਹੈ, ਕਿਉਂਕਿ NCP ਨੇ ਇੱਕ ਕਿਸਮ ਦੇ ਨਾਲ ਉਹਦੇ ਜਿਹੜੇ ਪੱਤੇ ਨੇ ਉਹ ਖੋਲਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੇ, ਇਹ ਕਹਿ ਕੇ ਕਿ ਬਾਹਰੋਂ ਹਮਾਇਤ ਦੇਣ ਨੂੰ ਤਿਆਰ ਹੈ। ਇਹ ਵੀ ਕਿਹਾ ਜਾ ਰਿਹਾ ਕਿ BJP ਜਿਹੜੀ ਆ ਉਹ ਛੋਟੇ ਦਲਾਂ ਦੇ ਨਾਲ ਉੱਥੇ ਜਾ ਸਕਦੀ ਹੈ ਬਜਾਏ ਇਹਦੇ ਕਿ ਕਿਸੇ ਵੱਡੇ ਦਲ ਦੇ ਨਾਲ ਜਿਹੜਾ ਜੀ ਸਮਝੌਤਾ ਕਰਨ ਦੇ। ਸ਼ਿਵ ਸੈਨਾ ਜਿਹੜੀ ਹੈ ਜੀ ਉਹਨੇ ਸੰਪਾਦਕੀ ਦੇ ਵਿੱਚ ਜਿਹੜਾ ਜੀ ਉਹ ਟਿੱਚਰ ਕੀਤੀ ਹੈ ਜੀ ਨਰਿੰਦਰ ਮੋਦੀ ਹੋਰਾਂ ਨੂੰ, ਔਰ ਇਹ ਕਿਹਾ ਕਿ ਪ੍ਰਚਾਰ ਮੁਹਿੰਮ ਦੇ ਦੌਰਾਨ ਕਿਸੇ ਲਹਿਰ ਦੀ ਤਾਕਤ ਦੇ ਕਿਨਾਰੇ ਤੋਂ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਜੀ ਉਹ ਖਤਮ ਹੋ ਗਈ ਜੀ। ਔਰ ਪਾਰਟੀ ਨੇ ਲਟਕਵੀਂ ਵਿਧਾਨ ਸਭਾ ਵਿਚਕਾਰ ਮਹਾਰਾਸ਼ਟਰ ਦੇ ਅੱਗੇ ਵਧਣ ਬਾਰੇ ਵੀ ਸ਼ੰਕਾ ਜਿਹੜੀ ਹੈ ਜੀ ਉਹ ਪ੍ਰਗਟਾਈ ਹੈ। ਸ਼ਿਵ ਸੈਨਾ ਨੂੰ ਕਿਤੇ ਨਾ ਕਿਤੇ ਜਾਪ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦੀ ਗੱਲ ਜਿਹੜੀ ਹੈ ਜੀ ਉਹ ਬਣਨੀ ਨਹੀਂ ਹੈ। ਗੱਲ ਤਾਂ ਉਹਦੀ ਆਪਣੀ ਵੀ ਨਹੀਂ ਬਣੀ ਤਾਂ ਭਾਰਤੀ ਜਨਤਾ ਪਾਰਟੀ ਨੇ ਵੀ ਉਹਨੂੰ ਹਾਲ ਦੀ ਘੜੀ ਟਿੱਚ ਜਾਣਿਆ ਜੀ। ਇਹਦੇ ਬਾਰੇ ਵੀ ਅੱਜ ਉਮੀਦ ਹੈ ਕਿ ਕੋਈ ਨਾ ਕੋਈ ਕਹਾਣੀ ਜਿਹੜੀ ਹੈ ਕਿਸੇ ਪਾਸੇ ਵੱਲ ਨੂੰ ਲੱਗ ਸਕਦੀ ਹੈ ਜੀ ਕਿ ਕੀ ਇੱਥੇ ਜਿਹੜਾ ਕੀਤਾ ਜਾਵੇ। ਉਧਰ NCP ਨੇ ਅਜੀਤ ਪਰਿਵਾਰ ਨੂੰ ਜਿਹੜਾ ਦੀ ਵਿਧਾਨਕਾਰ ਪਾਰਟੀ ਦਾ ਆਗੂ
ਚੁਣ ਲਿਆ ਜੀ। 41 ਵਿਧਾਇਕ ਜਿਹੜੇ ਨਵੇਂ ਚੁਣੇ ਗਏ ਨੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਜੀ। ਜੀ ਤੇ ਜੇ ਅੱਗਾ ਗੱਲ ਕਰੀਏ ਸੌਦਾ ਸਾਧ ਦੀ, ਕੀ ਉਸ ਦੀ ਜਿਹੜੀ ਉਹਦੀ ਸੰਗਤ ਹੈਗੀ ਆ ਉਸ ਦਾ ਕੋਈ ਅਸਰ ਪਿਆ ਇਹਨਾਂ ਇਲੈਕਸ਼ਨਾਂ ਤੇ? ਨਹੀਂ ਪਿਆ। ਮੈਂ ਕੱਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਇਹ ਗੱਲ ਜਿਹੜੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਉੱਭਰ ਰਹੀ ਹੈ, ਸਾਹਮਣੇ ਆ ਰਹੀ ਹੈ ਕਿ ਜੇ ਸੌਦੇ ਵਾਲੇ ਨੇ ਸੌਦਾ ਮਾਰਿਆ ਸੀਗਾ ਤਾਂ ਉਹ ਫਿਰ ਅਸਰ ਜਿਹੜਾ ਸੀਗਾ ਉਹ ਪੂਰੇ ਹਰਿਆਣੇ ਦੇ ਵਿੱਚ ਕਿਉਂ ਨਹੀਂ ਦਿਸਿਆ। ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜੀ ਸੁਗਬਗਾਹਟ ਹੈ ਉਹ ਵੱਡੀ ਹੋ ਰਹੀ ਹੈ ਕਿ ਏਦਾਂ ਦੀ ਕੋਈ ਗੱਲ ਨਹੀਂ ਹੋਈ। ਵੈਸੇ ਇਹ ਵਹਿਮ ਵੀ ਨਿਕਲ ਜਾਣਾ ਚਾਹੀਦਾ ਸੀਗਾ, ਮੇਰਾ ਖਿਆਲ ਕਾਫੀ ਹੱਦ ਤੱਕ ਨਿਕਲ ਵੀ ਗਿਆ। ਜੇ ਸੌਦੇ ਵਾਲੇ ਦੇ ਜਿਹੜੇ ਪ੍ਰੇਮੀ ਨੇ ਉਹ ਉਹਦੇ ਕਹੇ ਦੇ ਉੱਤੇ ਉਹਨਾਂ ਨੇ ਮਿੱਥ ਕੇ ਵੋਟਾਂ ਪਾਈਆਂ ਹੁੰਦੀਆਂ, ਜਿਵੇਂ ਉਹ ਦਾਅਵਾ ਕਰਦਾ ਹੈ ਕਿ 27% ਜਿਹੜੀ ਉਹਦੀ ਵੋਟ ਹੈ ਹਰਿਆਣੇ ਦੇ ਵਿੱਚ, 27% ਟੋਟਲ ਭੁਗਤ ਦੀ, ਬਾਕੀ ਜਿਹੜੀ ਬੀਜੇਪੀ ਆਪਣੇ ਸਿਰ ਤੇ ਲਿਜਾਂਦੀ, ਘੱਟੋ ਘੱਟ 7 ਸੀਟਾਂ ਬੀਜੇਪੀ ਨੂੰ ਚਾਹੀਦੀਆਂ ਸੀ। ਇੱਕ ਦੂਸਰੀ ਗੱਲ ਇਹ ਕਿ ਸਰਸੇ ਦੇ ਨਾਲ ਲੱਗਵੀਆਂ ਜਿਹੜੀਆਂ 5 ਸੀਟਾਂ ਨੇ, ਮੈਂ ਕੱਲ ਵੀ ਤੁਹਾਡੇ ਨਾਲ ਇਹਦੇ ਡਿਟੇਲ ਦੀ ਗੱਲ ਕੀਤੀ ਸੀ। ਅੱਜ ਦੀਆਂ ਜੇ ਆਪਾਂ ਅਖਬਾਰਾਂ ਚੁੱਕੀਏ ਤੇ ਅਖਬਾਰਾਂ ਦੇ ਮੁੱਖ ਪੰਨਿਆਂ ਦੇ ਉੱਤੇ ਇਸ ਖਬਰ ਨੇ ਆਪਣੇ ਤੋਂ ਇੱਕ ਦਿਨ ਬਾਅਦ ਜਿਹੜੀ ਹੈ ਜੀ ਇਹ ਗੱਲ ਉਠਾਈ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਸਾਰੇ ਮੁੱਖ ਪੰਨਿਆਂ ਤੇ ਇਹ ਗੱਲ ਛਪੀ ਹੈ ਕਿ ਸੌਦੇ ਵਾਲੇ ਦਾ ਜਿਹੜਾ ਉਹਦੇ ਪਟਾਰੀ ਦੇ ਵਿੱਚ ਹੁਣ ਸੌਦਾ ਜਿਹੜਾ ਉਹ ਰਿਹਾ ਨਹੀਂ ਹੈ, ਕਿਉਂਕਿ 5 ਸੀਟਾਂ ਜਿਹੜੀਆਂ ਸਰਸੇ ਵਾਲੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਬੀਜੇਪੀ ਹਾਰੀ ਆ, 5 ਦੀਆਂ 5। ਕਿਨਾਲੋ ਜਿਹੜੀ ਹੈ ਜੀ ਉੱਥੋਂ ਜਿੱਤੀ ਹੈ, ਜਦੋਂ ਕਿ ਇਹ ਕਿਹਾ ਗਿਆ ਸੀਗਾ ਕਿ ਸਾਰੀਆਂ ਵੋਟਾਂ ਜਿਹੜੀਆਂ ਉਹ ਬੀਜੇਪੀ ਨੂੰ ਪਾਈਆਂ ਜਾਣ। ਫਿਰ ਇਹਦਾ ਮਤਲਬ ਉੱਥੇ ਜਿੱਥੇ ਉਹਦਾ ਮੇਨ ਬੇਸ ਹੈ ਉੱਥੋਂ ਬੀਜੇਪੀ ਜਿਹੜੀ ਆ ਉਹ ਕਿਉਂ ਹਾਰੀ ਹੈ? ਇਹ ਸਵਾਲ ਜਿਹੜੇ ਨੇ ਉਹ ਲੱਗ ਰਹੇ ਨੇ। ਮੈਂ ਕੱਲ ਵੀ ਕਿਹਾ ਸੀਗਾ ਕਿ ਅੱਧ ਵਿਚਾਲੇ ਤਕਰੀਬਨ ਉਹ ਲਟਕ ਗਿਆ, ਜਿਹੜਾ ਜੀ ਇੱਕ ਕਿਸਮ ਦੇ ਨਾਲ ਜਿਵੇਂ ਤੋਰੀ ਤਾਂ ਚੜਾ ਕੇ ਲਮਕੀ ਹੋਈ ਹੁੰਦੀ ਹੈ, ਹੁਣ ਕਿੱਧਰ ਨੂੰ ਜਾਵੇ ਜੀ। ਕਰਤਾ ਬੈਠਾ ਐਲਾਨ ਇੱਥੇ ਹੁਣ ਪੰਜਾਬ ਦੇ ਵਿੱਚ ਵੀ ਤਾਂ ਉਹਦੇ ਬਹੁਤ ਸਾਰੇ ਡੇਰੇ ਆ। ਤੋ ਜਿਹੜੀ ਜੇ ਦੇਖਿਆ ਜਾਵੇ ਜਿਹੜੇ ਤਰੀਕੇ ਦੇ ਨਾਲ ਇੱਕ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨੇ ਪਹਿਲਾਂ ਓਪਨਲੀ ਕਾਂਗਰਸ ਦੀ ਸਪੋਰਟ ਕਰਤੀ ਸੀ, ਬਾਅਦ ਦੇ ਵਿੱਚ ਅਕਾਲੀਆਂ ਵੱਲੋਂ ਉਹਨੂੰ ਭੁਗਤਣਾ ਪਿਆ ਸੀਗਾ। ਜੇ ਹਾਲਾਂਕਿ ਅਕਾਲੀ ਦਲ ਕਮਜ਼ੋਰ ਹੋਇਆ ਇਸ ਤੋਂ ਬਾਅਦ ਮੁਕੰਮਲ ਰੂਪ 'ਚ, ਪਰ ਐਡੀ ਛੇਤੀ ਤਾਂ ਉਹ ਵੀ ਗੱਲ ਜਿਹੜੀ ਆ ਉਹ ਛੱਡੂਗਾ ਨਹੀਂ। ਇਸ ਕਰਕੇ ਮੁਸ਼ਕਲਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਉਹਦੇ ਵਾਸਤੇ ਖੜੀਆਂ ਕਰਨ ਦੇ ਯਤਨ ਕਰੂਗਾ ਜੀ। ਤੇ ਅੱਗੇ ਗੱਲ ਕਰੀਏ ਕਿ ਇਹ ਵੀ ਸੁਰਖੀਆਂ ਬਣੀਆਂ ਕਿ ਜਿਹੜਾ ਚੋਣ ਕਮਿਸ਼ਨ ਆ ਉਹ ਅਪਰਾਧੀ ਉਮੀਦਵਾਰਾਂ ਨੂੰ ਚੋਣਾਂ ਦੇ ਵਿੱਚ ਖੜਨ ਤੇ ਰੋਕਣ ਲਈ ਬੜਾ ਗੰਭੀਰ ਆ, ਪਰ ਜਿਹੜੀ ਹੁਣ ਸਰਕਾਰ ਆ ਉਹਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਵਿਧਾਇਕ ਆ ਉਹ ਅਪਰਾਧੀ ਪਿਛੋਕੜ ਵਾਲੇ ਆ। ਬਿਲਕੁਲ, ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜੇ ਉਮੀਦਵਾਰਾਂ ਦੇ ਵਿਰੁੱਧ ਚੋਣ ਦੇ ਐਲਾਨ ਤੋਂ ਘੱਟੋ ਘੱਟ 6 ਮਹੀਨੇ ਪਹਿਲਾਂ ਅਦਾਲਤ ਦੇ ਵਿੱਚ ਦੋਸ਼ ਆਇਦ ਕੀਤੇ ਜਾ ਚੁੱਕੇ ਹੋਣ, ਉਹਨਾਂ ਨੂੰ ਚੋਣ ਲੜਨ ਤੋਂ ਅਯੋਗ ਜਿਹੜਾ ਜੀ ਉਹ ਕਰਾਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੇ ਗੰਭੀਰ ਜੁਰਮਾਂ ਦੇ ਤਹਿਤ ਦੋਸ਼ ਆਇਦ ਕੀਤੇ ਗਏ ਨੇ ਉਹਨਾਂ ਝੂਠੇ ਹਲਫਨਾਮਿਆਂ ਨੂੰ ਵੀ ਚੋਣ ਆਯੋਗ ਜਿਹੜਾ ਜੀ ਉਹ ਅਯੋਗ ਕਰਾਰ ਦੇਣ ਦਾ ਆਧਾਰ ਜਿਹੜਾ ਬਣਾਇਆ ਜਾਣਾ ਚਾਹੀਦਾ। ਦੇਖੋ, ਜੇ ਚੋਣ ਕਮਿਸ਼ਨ ਪਾਬੰਦੀਆਂ ਲਾਉਂਦਾ, ਅਦਾਲਤਾਂ ਪਾਬੰਦੀਆਂ ਲਾਉਂਦੀਆਂ ਨੇ, ਮੇਰਾ ਨਹੀਂ ਖਿਆਲ ਕਿ ਬਹੁਤਾ ਵਰਕ ਕਰਨਗੀਆਂ। ਇਹ ਲੋਕਾਂ ਨੂੰ ਜਿਹੜਾ ਜੀ ਉਹ ਜਾਗਰੂਕ ਹੋਣਾ ਪਊਗਾ। ਕਾਂਡੇ ਦਾ ਕੀ ਹਾਲ ਕੀਤਾ ਲੋਕਾਂ ਨੇ, ਚਟਾਲਿਆਂ ਦਾ ਕੀ ਹਾਲ ਕਰਤਾ ਜੀ ਲੋਕਾਂ ਨੇ। ਨਾ ਤਾਂ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਸੀਗੀਆਂ, ਨਾ ਉੱਥੇ ਅਦਾਲਤਾਂ ਦੀਆਂ ਪਾਬੰਦੀਆਂ ਸੀਗੀਆਂ। ਲੋਕ ਜਿਹੜੇ ਨੇ ਕਿਤੇ ਨਾ ਕਿਤੇ ਤਾਂ ਜਿਹੜੇ ਪੰਜਾਬ ਨੂੰ ਛੱਡ ਕੇ ਬਾਕੀ ਜਗ੍ਹਾ ਤੇ ਤਾਂ ਜਾਗਰਤ ਜਿਹੜੇ ਆ ਜੀ ਉਹ ਹੋ ਰਹੇ ਆ। ਇਹ ਜਾਗਰਤੀ ਹੀ ਹੈ, ਨਹੀਂ ਤਾਂ ਜਿੰਨਾ ਜ਼ੋਰ ਇਨੈਲੋ ਨੇ ਲਾਤਾ, ਅਕਾਲੀ ਦਲ ਨੇ ਤਾਕਤ ਝੋਕ ਦਿੱਤੀ, ਬਹੁਤੀ ਪੁਲਿਸ ਦੇ ਜਿਹੜੇ ਸਾਡੇ ਇੱਥੇ ਆਫੀਸਰ ਨੇ ਜੀ ਉਹ ਉੱਥੇ ਜਾ ਕੇ ਬੈਠੇ ਰਹੇ ਹਰਿਆਣੇ ਦੇ ਵਿੱਚ, ਗੱਲ ਤਾਂ ਨਹੀਂ ਨਾ ਬਣੀ ਜੀ। ਚਟਾਲਿਆਂ ਨੂੰ ਨਕਾਰ ਦਿੱਤਾ। ਇਹ ਲੋਕ ਤਾਕਤ ਹੈ ਜਿਹਦੇ ਮੂਹਰੇ ਚੋਣ ਕਮਿਸ਼ਨ ਜਿਹੜਾ ਜੀ ਉਹ ਵੀ ਪਾਉਣਾ, ਇਹਦੇ ਮੂਹਰੇ ਅਦਾਲਤਾਂ ਜਿਹੜੀਆਂ ਨੇ ਉਹ ਵੀ ਕੋਈ ਮਾਇਨੇ ਨਹੀਂ ਰੱਖਦੀਆਂ। ਜੇ ਲੋਕਾਂ ਦੇ ਵਿੱਚ ਜਾਗਰਤੀ ਇਸੇ ਤਰ੍ਹਾਂ ਦੀ ਆ ਜਾਂਦੀ ਹੈ ਤਾਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਲੋਕ ਜਿਹੜੇ ਨੇ ਉਹ ਹਟਾਏ ਜਾ ਸਕਦੇ ਨੇ। ਔਰਤਾਂ ਦਾ ਵੱਡੀ ਗਿਣਤੀ ਦੇ ਵਿੱਚ ਆਉਣਾ ਮਹਾਰਾਸ਼ਟਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਇਹ ਇੱਕ ਚੰਗੀ ਆਪਸ਼ਨ ਜਿਹੜੀ ਹੈ ਜੀ ਉਹਦੇ ਵਜੋਂ ਲਿਆ ਜਾਣਾ ਚਾਹੀਦਾ, ਕਿਉਂਕਿ ਔਰਤਾਂ ਜਿਹੜੀਆਂ ਨੇ ਉਹ ਬਹੁਤੀਆਂ ਕ੍ਰਿਮੀਨਲ ਨਹੀਂ ਹੈਗੀਆਂ ਜਿੰਨੇ ਬੰਦੇ ਕ੍ਰਿਮੀਨਲ ਨੇ। ਦੂਸਰੀ ਗੱਲ ਹੈ ਜਿਹੜੀ ਕਰਪਸ਼ਨ ਵਾਲੀ ਗੱਲ ਹੈ, ਹਾਂ ਇੱਥੇ ਕੁਝ ਲੋਕ ਇਹ ਵੀ ਕਰ ਸਕਦੇ ਨੇ ਕਿ ਜੈਲਲਤਾ ਜਿਹੜੀ ਹੈ ਜੀ ਉਹ ਕਰਪਸ਼ਨ ਦੇ ਉਹਦੇ ਉੱਤੇ ਦੋਸ਼ ਜਿਹੜੇ ਨੇ ਉਹ ਲੱਗਦੇ ਨੇ, ਬੀਬੀ ਮਾਇਆਵਤੀ ਤੇ ਲੱਗਦੇ ਨੇ, ਪਰ ਫਿਰ ਵੀ ਦੇਖਿਆ ਜਾਵੇ ਜੇ ਓਵਰਆਲ ਦੇਖਿਆ ਜਾਵੇ ਤਾਂ ਔਰਤ ਜਿਹੜੀ ਉਹ ਘੱਟ ਕਰਪਟ ਹੈ। ਇਹ ਇੱਕ ਆਪਸ਼ਨ ਦੇ ਤੌਰ ਦੇ ਉੱਤੇ ਲੈ ਲੈਣਾ ਚਾਹੀਦਾ ਲੋਕਾਂ ਨੂੰ ਜੀ ਕਿ ਔਰਤਾਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਗਿਣਤੀ 'ਚ ਜਿਤਾਇਆ ਜਾਵੇ। ਇਹਦੇ ਨਾਲ ਵਿਧਾਨ ਸਭਾ ਦੇ ਅੰਦਰ ਜਿਹੜੀ ਗੁੰਡਾਗਰਦੀ ਚੱਲਦੀ ਹੈ, ਗਾਲਾਂ ਵਰਗੀ ਭਾਸ਼ਾ, ਉਹ ਵੀ ਘੱਟ ਸਕਦੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਚੀਨ ਤੇ ਭਾਰਤ ਦੀ ਜਿਹੜੀ ਹਾਟ ਲਾਈਨ ਆ ਉੱਥੇ ਕੁਝ ਨਾ ਕੁਝ ਹੁੰਦਾ ਰਹਿੰਦਾ ਆ, ਤੇ ਇਹ ਵੀ ਸੁਣਿਆ ਕਿ ਸਹਿਮਤ ਹੋ ਗਏ ਆ ਉੱਥੇ ਜਿਹੜੀ ਹਾਟ ਲਾਈਨ ਸਥਾਪਿਤ ਕਰਨ ਦੇ।
जी बिल्कुल, ये भारत ते चीन जिहड़े ने जी वो ये हॉटलाइनां स्थापित करन दे वास्ते राजी जिहड़े वो होए ने। चीन के विदेश मंत्रालय ने यह कहा जी कि भारत ते चाइना जिहड़े ने वो थल सेना हैडकुआटरां के दरम्यान हॉटलाइन जिहड़ी है वो स्थापित करके फौजां के दरम्यान जिहड़ा जी जिहड़ी गलबात है वो जारी रह सके ते लद्दाख वर्गी घटना के हल के वास्ते भविख दे विच मीटिंगां नवीं और चौंकियां जिहड़ियां स्थापित करने के वास्ते जिहड़ा जी ये हॉटलाइन जिहड़ी है वो काम करूगी जी। पिछले हफ्ते भारत चीन सरहदी मामलों बारे जिहड़ा विचार वटांदरा किया गया सीगा जी। वर्किंग मैकेनिज्म फॉर कंसल्टेशन एंड कोआर्डिनेशन ऑन इंडिया चाइना बॉर्डर अफेयर्स जिहड़ी है जी WMCC, ਇਹਦੇ ਦੌਰਾਨ ਦਿੱਲੀ ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਇਹਦੇ ਉੱਤੇ ਜਿਹੜਾ ਜੀ ਸਹਿਮਤੀ ਹੋਈ ਸੀਗੀ ਤੇ ਹੁਣ ਚਾਈਨਾ ਦੇ ਵੱਲੋਂ ਵੀ ਜਿਹੜੀ ਹਾਮੀ ਭਰ ਦੇਣ ਤੋਂ ਉਹਦੇ ਵਿਦੇਸ਼ ਵਿਭਾਗ ਦੀ ਤਰਜਮਾਨ ਜਿਹੜੀ ਹੁਆ ਚੁਨਿੰਗ ਹੈ ਉਹਨੇ ਇਹ ਕਿਹਾ ਜੀ ਕਿ ਦੋਵੇਂ ਮੁਲਕ ਜਿਹੜੇ ਨੇ ਉਹ ਇਹਦੇ ਵਾਸਤੇ ਤਿਆਰ ਹੋ ਗਏ ਨੇ। ਲਦਾਖ ਖਿੱਤੇ ਦੀ ਚੁਮਾਰਵਾਦੀ ਦੇ ਵਿੱਚ ਜਿਹੜੀ ਵਾਪਰੀ ਘਟਨਾ ਸਿੱਧੇ ਢੰਗ ਦੇ ਨਾਲ ਇਹਦਾ ਜ਼ਿਕਰ ਕਰਦਿਆਂ ਹੋਇਆ ਹੁਆ ਨੇ ਕਿਹਾ ਕਿ 16 ਅਕਤੂਬਰ ਤੋਂ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਇਹ ਜਿਹੜੀ ਖੜੋਤ ਹੈ ਤੋੜਨ ਦੇ ਵਾਸਤੇ ਕੰਮ ਜਿਹੜਾ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਹੌਟਲਾਈਨ ਦੇ ਨਾਲ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੂਗਾ ਜੀ। ਤੇ ਅੱਗੇ ਆ ਜਾਂਦੇ ਆਪਾਂ ਕੋਲੇ ਬਾਰੇ ਕਾਫੀ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਕੋਲਾ ਬਲਾਕ ਹੈ ਇਹ ਵੀ ਇਹਨਾਂ ਨੇ ਵੀ ਆਰਡੀਨੈਂਸ ਲਿਆਉਣ ਲਈ ਸਰਕਾਰ ਲਿਆਊਗੀ ਜੀ। ਕੇਂਦਰ ਦੀ ਸਰਕਾਰ ਨੇ ਕੋਲਾ ਖਾਣਾ ਦੇ ਸੰਬੰਧੀ ਆਰਡੀਨੈਂਸ ਪਾਸ ਕਰਨ ਦੇ ਵਾਸਤੇ ਰਾਸ਼ਟਰਪਤੀ ਨੂੰ ਭੇਜਿਆ ਹੋਇਆ। ਕਿਹਾ ਜੀ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਜਨਤਕ ਅਦਾਰਿਆਂ ਨੂੰ ਕੋਲਾ ਖਾਣਾ ਦੀ ਸਿੱਧੀ ਅਲਾਟਮੈਂਟ ਜਿਹੜੀ ਆ ਪਹਿਲ ਦੇ ਆਧਾਰ ਤੇ ਹੋਊਗੀ। ਪ੍ਰਾਈਵੇਟ ਕੰਪਨੀਆਂ ਨੂੰ ਆਨਲਾਈਨ ਨਿਲਾਮੀ ਰਾਹੀਂ ਖਾਣਾ ਜਿਹੜੀਆਂ ਉਹਨਾਂ ਦੀ ਅਲਾਟਮੈਂਟ ਹੋਊਗੀ। ਸੁਪਰੀਮ ਕੋਰਟ ਦੇ ਵੱਲੋਂ ਬੀਤੇ ਮਹੀਨੇ ਜਿਹੜਾ ਸੀ ਕੋਲ ਬਲਾਕਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀਗੀ। ਸਰਕਾਰੀ ਤੌਰ ਦੇ ਉੱਤੇ ਜਿਹੜੀ ਰਿਲੀਜ਼ ਕੀਤੀ ਗਈ ਔਰ ਅਨੁਸਾਰ ਬਿਜਲੀ ਸਟੀਲ ਤੇ ਸੀਮੈਂਟ ਸੈਕਟਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਕੋਲਾ ਖਾਣਾ ਦੀ ਵੰਡ ਜਿਹੜੀ ਆ ਉਹ ਕੀਤੀ ਜਾਊਗੀ। ਪ੍ਰਾਈਵੇਟ ਸੈਕਟਰ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਆਨਲਾਈਨ ਨਿਲਾਮੀ ਰਾਹੀਂ ਕੋਲਾ ਖਾਣਾ ਜਿਹੜੀਆਂ ਦਿੱਤੀਆਂ ਜਾਣਗੀਆਂ ਇਹਦਾ ਹੁਕਮ ਸੁਪਰੀਮ ਕੋਰਟ ਨੇ ਕੀਤਾ ਜੀ। ਕੋਲ ਇੰਡੀਆ ਦੇ ਜਿਹੜੀਆਂ ਖਨਨ ਸੰਬੰਧੀ ਲੋੜਾਂ ਨੇ ਇਹਨੂੰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਰੱਖਣ ਦੇ ਹੁਕਮ ਜਿਹੜੇ ਨੇ ਉਹ ਕੀਤੇ ਗਏ ਨੇ। ਕੋਲ ਖਾਣਾ ਦੇ ਵਾਸਤੇ 1973 ਕੋਲ ਕੌਮੀਕ੍ਰਿਤ ਕਾਨੂੰਨ ਜਿਹੜਾ ਉਹ ਲਾਗੂ ਰਹੂਗਾ। ਇਹ ਆਰਡੀਨੈਂਸ ਜਿਹੜਾ ਦੀ ਸਰਕਾਰ ਨੂੰ ਇਹਨਾਂ ਖਾਣਾ ਵਾਲੀ ਥਾਂ ਤੇ ਪਲਾਂਟ ਐਕਵਾਇਰ ਕਰਨ ਦੇ ਸਮਰੱਥ ਜਿਹੜਾ ਦੀ ਉਹ ਬਣਾਊਗਾ। ਇਹ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਫੈਸਲਾ ਜਿਹੜਾ ਲਿਆ ਗਿਆ। ਆਨਲਾਈਨ ਜਦੋਂ ਹੋਊਗੀ ਜੀ ਇਹਨਾਂ ਦੀ ਅਲਾਟਮੈਂਟ ਤਾਂ ਉਹਦੇ ਵਿੱਚ ਕਾਫੀ ਹੱਦ ਤੱਕ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਰਹਿਣ ਦੇ ਆਸਾਰ ਨੇ ਜੀ, ਕਿਉਂਕਿ ਅਦਰਵਾਈਜ਼ ਇਹ ਚੁੱਪ ਕਰਕੇ ਅੰਦਰ ਖਾਤੇ ਜਿਹੜੇ ਸੀਗੇ ਇਹਨਾਂ ਦੀ ਉਹ ਬਣਾ ਜਾਂਦੇ ਹੁੰਦੇ ਸੀਗੇ ਜੀ। ਜੀ ਤੇ ਅੱਗੇ ਗੱਲ ਕਰੀਏ ਕਿ ਜਿਹੜੀ ਰਿਸ਼ਵਤਖੋਰੀ ਆ ਉਹ ਬਹੁਤ ਜ਼ਿਆਦਾ ਆ ਭਾਰਤ ਦੇ ਵਿੱਚ ਤੇ ਇੱਕ ਬੰਦਾ ਕਾਬੂ ਕੀਤਾ ਗਿਆ ਜਿਹੜਾ ਕਿ ਕੇਬਲ ਕੰਪਨੀ ਤੋਂ ਰਿਸ਼ਵਤ ਲੈ ਰਿਹਾ ਸੀ। ਇਹ ਆਪਣੇ ਆਪ ਦੇ ਵਿੱਚ ਥੋੜੀ ਮੈਂ ਇਹਨੂੰ ਅਜੀਬੋ-ਗਰੀਬ ਖਬਰ ਜਿਹੜੀ ਹੈ ਜੀ ਉਹ ਮੰਨਦਾ ਹੈ, ਕਿਉਂਕਿ ਇਹ ਜਿਹੜਾ ਵਿਅਕਤੀ ਫੜਿਆ ਗਿਆ ਜੀ ਇੱਥੇ ਫਾਸਟਵੇ ਜਿਹੜੀ ਕੰਪਨੀ ਆ ਪੰਜਾਬ ਦੇ ਵਿੱਚ ਜਿਹੜੀ ਕੇਬਲ ਪ੍ਰੋਵਾਈਡ ਕਰਦੀ ਆ ਉਹਦੇ ਜਿਹੜਾ ਮਾਲਕ ਦੱਸਿਆ ਗਿਆ ਜੀ ਗੁਰਦੀਪ ਸਿੰਘ ਜੁਝਾਰ, ਉਹਦੇ ਕੋਲੋਂ 20 ਲੱਖ ਰੁਪਏ ਰਿਸ਼ਵਤ ਲੈਂਦਾ ਜੀ। ਸੈਂਟਰਲ ਐਕਸਾਈਜ਼ ਵਿਭਾਗ ਦੇ ਸੁਪਰੀਡੈਂਟੈਂਟ ਜਿਹੜਾ ਜੀ ਅਮਰਜੀਤ ਸਿੰਘ ਢਾਲੀਵਾਲ ਉਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਦੱਸਿਆ ਇਹ ਗਿਆ ਜੀ ਕਿ ਇਹਨੇ ਜਿਹੜਾ ਸੀਗਾ ਜੀ ਕੋਈ ਸੌਦਾ ਮਾਰਿਆ ਸੀਗਾ ਇਹ ਜੁਝਾਰ ਕੰਪਨੀ ਜਿਹੜੀ ਹੈ ਜੀ ਉਹਦੇ ਵੱਲੋਂ ਉਹਨੇ ਤਾਂ ਕਿ ਉਹਦੀ ਜਿਹੜੀ ਆਡਿਟਿੰਗ ਹੈ ਜੀ ਉਹਨੂੰ ਕੁਛ ਉਹਦੇ ਵਿੱਚ ਚੇਂਜਸ ਜਿਹੜੀ ਆ ਉਹ ਕੀਤੀ ਜਾ ਸਕੇ, ਭਾਵ ਕਿ ਹੇਰਾ ਫੇਰੀ ਜਿਹੜੀ ਆ ਉਹ ਕੀਤੀ ਜਾ ਸਕੇ। ਉਹਨੇ 3 ਕਰੋੜ ਰੁਪਏ ਮੰਗੇ ਸੀਗੇ, ਸੌਦਾ 2 ਕਰੋੜ ਰੁਪਏ ਦੇ ਵਿੱਚ ਤੈਅ ਹੋਇਆ। 7 ਲੱਖ ਰੁਪਏ ਦੀਵਾਲੀ ਤੋਂ ਪਹਿਲਾਂ ਦੇਣੇ ਸੀਗੇ। AS ਢਾਲੀਵਾਲ ਨੂੰ 20 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਿਹੜੀ ਸੀ ਉਹ ਦਿੰਦਿਆਂ ਹੋਇਆ ਗ੍ਰਿਫਤਾਰ ਜਿਹੜਾ ਕੀਤਾ ਗਿਆ। ਮੈਂ ਦੱਸ ਦਵਾਂ ਕਿ ਫਾਸਟਵੇ ਜਿਹੜੀ ਕੇਬਲ ਕੰਪਨੀ ਹੈ ਉਹ ਅਸਲ ਦੇ ਵਿੱਚ ਸੱਤਾਧਾਰੀਆਂ ਦੀ ਹੈ, ਬਾਦਲ ਪਰਿਵਾਰ ਦੀ ਹੈ ਉਹ। ਹਾਂ, ਮੂਹਰੇ ਜ਼ਰੂਰ ਉਹਨਾਂ ਨੇ ਕੁਝ ਜਿਹੜੇ ਵਿਅਕਤੀ ਨੇ ਉਹ ਲਾਏ ਹੋਏ ਨੇ। ਤੋ ਇਹ ਜਿਹੜਾ ਸੀਗਾ ਪਹਿਲੀ ਤਾਂ ਗੱਲ ਇਹ ਕਿ ਉਹਦੇ ਵਿੱਚ ਹੇਰਾ ਫੇਰੀ ਹੁੰਦੀ ਹੈ। ਇਹਦਾ ਮਤਲਬ ਜਿਹੜਾ 3 ਕਰੋੜ ਵਾਲਾ ਸੌਦਾ ਸੀ 2 ਕਰੋੜ ਰੁਪਈਆ ਦੇਣਾ, ਜੇ 2 ਲੱਖ ਹੋਵੇ ਨਾ ਦੀ ਗੱਲ ਮੰਨੀ ਜਾਂਦੀ ਹੈ, 2 ਕਰੋੜ ਰੁਪਈਏ ਦੇ ਵਿੱਚ ਸੌਦਾ ਵੱਜਣਾ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਦੂਜੀ ਗੱਲ ਹੈ ਜਿਹੜੀ ਸਰਕਾਰੀ ਧਿਰ ਹੈ ਉਹਦਾ ਤਾਂ ਤੂਤੀ ਬੋਲਦੀ ਹੈ ਪੰਜਾਬ ਦੇ ਵਿੱਚ, ਫਿਰ ਉਹਦੇ ਤੋਂ ਕੋਈ ਰਿਸ਼ਵਤ ਜਿਹੜੀ ਹੈ ਜੀ ਉਹ ਕਿਉਂ ਲੈ ਸਕਦਾ, ਕਿਵੇਂ ਲੈ ਸਕਦਾ? ਉਹਦਾ ਜਿਹੜਾ ਜੀ ਫੜਿਆ ਜਾਣਾ ਦੇਖਿਆ ਜਾਵੇ ਤਾਂ ਰਿਸ਼ਵਤ ਦੇਣ ਵਾਲਾ ਵੀ ਤਾਂ ਓਨਾ ਹੀ ਗੁਨਾਹਗਾਰ ਹੈ ਨਾ ਜੀ। ਪਰ
ਇਹ ਦਿੱਤਾ ਕਿਹੜੀ ਗੱਲ ਦਾ ਜਾ ਰਿਹਾ ਸੀਗਾ, ਕਿਹੜੀ ਚੀਜ਼ ਆਡਿਟਿੰਗ ਤੋਂ ਜਿਹੜੀ ਲੁਕੋਈ ਜਾ ਰਹੀ ਸੀਗੀ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜੀ, ਕਿਉਂਕਿ ਸਰਕਾਰੀ ਧਿਰ ਦਾ ਜੀ ਸਾਰਾ ਕੁਝ, ਇਸ ਕਰਕੇ ਇਹ ਸਵਾਲ ਜ਼ਿਆਦਾ ਗੰਭੀਰ ਹੈ। ਸਰੋਤਿਓ ਇੱਕ ਲੈਣੇ ਅਸੀਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਨੇ ਆ ਜੀ ਵਾਪਸ। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਕੈਰੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408 722 7698। ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਖਬਰਾਂ ਵੱਲ ਮੁੜਦੇ ਹਾਂ ਜੀ ਅੱਜ ਜੀ। ਤੇ ਅੱਗੇ ਜੀ ਆਪਾਂ ਇੱਕ ਨੀਲੇ ਕਾਰਡਾਂ ਦੀ ਜਿਹੜੀ ਆ ਉਹ ਗੱਲਬਾਤ ਕਰਦੇ ਹੁੰਦੇ ਸੀ ਕਿ ਨੀਲੇ ਕਾਰਡ ਆ ਉਹ ਝੂਠੇ ਦੇ ਦਿੱਤੇ ਗਏ ਲੋਕਾਂ ਨੂੰ। ਕੀ ਉਹ ਦੁਬਾਰਾ ਬਣਾਏ ਆ ਹੁਣ ਜਾਂ ਉਹਨਾਂ ਦੀ ਕੋਈ ਜਾਂਚ ਚੱਲ ਰਹੀ ਆ? ਨਾ ਜੀ, ਕੋਈ ਜਾਂਚ ਵਗੈਰਾ ਨਹੀਂ ਚੱਲ ਰਹੀ। ਨੀਲੇ ਕਾਰਡ ਜਿਹੜੇ ਨੇ ਉਹ ਲਈ ਬੈਠੇ ਨੇ ਜਿਹੜੇ ਅਮੀਰ ਲੋਕ ਵੀ ਨੇ ਜੀ, ਜਿਹੜੇ ਇੱਥੇ ਜਨ ਧਨ ਵਾਲੀ ਯੋਜਨਾ ਆਈ ਸੀਗੀ, ਗਰੀਬ ਬੰਦਿਆਂ ਦੇ ਅਕਾਊਂਟ ਜਿਹੜੇ ਖੁੱਲ੍ਹਣੇ ਸੀਗੇ ਔਰ ਉਹਦੇ ਵਿੱਚ ਹੋਣਾ ਸੀਗਾ ਉਹਨਾਂ ਦੀ ਇੰਸ਼ੋਰੈਂਸ ਹੋਣੀ ਆ, ਉਹ ਵੀ ਤਾਂ ਅਮੀਰ ਲੋਕ ਹੀ ਖੋਲ ਗਏ ਜੀ ਸਾਰੇ ਜਿਹੜੇ ਸੀਗੇ ਜ਼ਿਆਦਾ। ਜਿਹੜੀ ਨਰੇਗਾ ਸਕੀਮ ਹੈ ਜਿਹਦੇ ਵਿੱਚ ਗਰੀਬ ਲੋਕ ਜਿਹੜੇ ਨੇ ਉਹਨਾਂ ਨੂੰ ਰੁਜ਼ਗਾਰ ਗਰੰਟੀ ਦਿੱਤੀ ਜਾਂਦੀ ਹੈ, ਭਾਵ ਕਿ ਮਹੀਨੇ ਦਾ ਉਹਨਾਂ ਤੋਂ ਕੁਝ ਘੰਟੇ ਜਿਹੜਾ ਕੰਮ ਉਹ ਕਰਵਾਇਆ ਹੀ ਜਾਂਦਾ ਗਾਰੰਟੀ ਦੇ ਨਾਲ। ਖਾਸ ਤੌਰ ਦੇ ਉੱਤੇ ਇਹਦੇ ਨਾਲ ਜਿਹੜੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਬਹੁਤ ਫਾਇਦਾ ਹੈ ਇਸ ਸਕੀਮ ਦਾ, ਕਿਉਂਕਿ ਉਹ ਜਿਹੜੀ ਪਿੰਡਾਂ ਥਾਵਾਂ ਦੇ ਉੱਤੇ ਉਹ ਦੂਰ ਨਹੀਂ ਜਾਣਾ ਪੈਂਦਾ ਜੀ, ਜਿੱਥੇ ਉਹ ਰਹਿੰਦੇ ਨੇ ਉੱਥੇ ਹੀ ਕਿਤੇ ਛੱਪੜਾਂ ਦੀ ਸਫਾਈ ਆ, ਕਿਤੇ ਮਿੱਟੀ ਪਾਉਣ ਦਾ ਕੰਮ ਹੈ, ਛੋਟੇ ਛੋਟੇ ਜਿਹੜੇ ਪੰਚਾਇਤ ਨਾਲ ਜੁੜੇ ਕੰਮ ਨੇ ਉਹ ਕਰਵਾਏ ਜਾਂਦੇ ਨੇ। ਇਸ ਮਾਮਲੇ ਦੇ ਵਿੱਚ ਵੀ ਬੜਾ ਵੱਡਾ ਘਪਲਾ ਹੈ ਜੀ, ਕਿਉਂਕਿ ਜਿਹੜੇ ਅਮੀਰ ਨੇ ਕੁਛ ਉਹਨਾਂ ਨੇ ਨਰੇਗਾ ਦੇ ਤਹਿਤ ਉਹਨਾਂ ਦੇ ਅਕਾਊਂਟ ਖੁੱਲੇ ਹੋਏ ਨੇ। 200 ਬੰਦੇ ਦੇ ਜਿਹੜੇ ਦਿਹਾੜੀ ਆ, ਜਿਵੇਂ ਦਿਹਾੜੀ ਦਿੱਤੀ ਜਾਂਦੀ ਹੈ 250 ਰੁਪਈਆ, ਉਹ 200 ਬੰਦੇ ਦੀ ਦਿਹਾੜੀ ਜਿਹੜੀ ਉਹਨਾਂ ਦੇ ਅਕਾਊਂਟਾਂ 'ਚ ਜਮ੍ਹਾਂ ਹੁੰਦੀ ਹੈ। ਇਹ ਕਿਹਾ ਜਾਂਦਾ ਕਿ ਨਰੇਗਾ ਦੇ ਵਿੱਚ ਵੀ ਇਹ ਘਪਲਾ। ਇਸੇ ਤਰੀਕੇ ਦੇ ਨਾਲ ਨੀਲੇ ਪੀਲੇ ਕਾਰਡ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਜੀ ਉਹ ਘਪਲਾ। ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਤਾਂ ਦਬਕੇ ਮਾਰ ਕੇ ਭਜਾ ਦਿੱਤਾ ਜਾਂਦਾ ਜੀ, ਉਹਨਾਂ ਨੂੰ ਤਾਂ ਨੇੜੇ ਤੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ। ਇੱਥੇ ਵੀ ਤਕੜੇ ਜਿਹੜੇ ਨੇ ਉਹ ਇਹ ਕਾਰਡ ਬਣਾ ਜਾਂਦੇ ਨੇ ਜੀ। ਤੇ ਅੱਗੇ ਜੀ ਆਪਾਂ ਡਰੱਗ ਦੀ ਗੱਲਬਾਤ ਕਰਦੇ ਹਾਂ ਕਿ ਜਿਹੜੀ ਡਰੱਗ ਦੇ ਵਿੱਚ ਪੁੱਛਗਿੱਛ ਜਾਰੀ ਆ, ਸਿੰਥੈਟਿਕ ਡਰੱਗ ਦੀ ਗੱਲ ਕਰਦੇ ਹਾਂ, ਤੇ ਉਸ ਦੇ ਵਿੱਚ ਫਿਰ ਤੋਂ ਦੁਬਾਰਾ ਤੋਂ ਕਹਿੰਦੇ ਵੀ ਪੁੱਛਗਿੱਛ ਆ ਉਹ ਕੀਤੀ ਗਈ ਆ। ਇੱਕ ਤਾਂ ਜਿਹੜੇ ਸਾਬਕਾ ਜੇਲ੍ਹਾਂ ਦੇ ਮੰਤਰੀ ਨੇ ਸਰਵਣ ਸਿੰਘ ਫਲੌਰ, ਉਹਦੇ ਤੋਂ ਲੰਮੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ ਆ। ਜਿਹੜਾ ਉਹਨਾਂ ਤੋਂ 4 ਘੰਟੇ ਤੋਂ ਉੱਪਰ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਆ। ਸਰਵਣ ਸਿੰਘ ਫਲੌਰ ਨੇ ਇਹੀ ਕਿਹਾ ਕਿ ਜੋ ਪੁੱਛਿਆ ਸੀ ਮੈਂ ਦੱਸਿਆ ਕੀ ਆ ਬਾਰ-ਬਾਰ, ਕਿਉਂਕਿ ਤੀਸਰੀ ਵਾਰੀ ਹੋ ਗਈ ਜੀ ਪੁੱਛਗਿੱਛ ਪਿਛਲੇ 2 ਹਫ਼ਤਿਆਂ ਦੇ ਦੌਰਾਨ। ਇਹਦਾ ਮਤਲਬ ਇਹ ਹੈ ਜੀ ਸ਼ਿਕੰਜਾ ਜਿਹੜਾ ਜੀ ਉਹ ਅਵਿਨਾਸ਼ ਚੰਦਰ ਦੇ ਨਾਲ ਸਰਵਣ ਸਿੰਘ ਫਲੌਰ ਤੇ ਵੀ ਕੱਸਿਆ ਜਾ ਰਿਹਾ। ਅਗਲਾ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਜੀ ਉਹ ਕਮਲਜੀਤ ਸਿੰਘ ਹੇਰ ਦੇ ਉੱਤੇ ਆ, ਜਿਹੜਾ ਕਿ NRI ਸਭਾ ਦਾ ਸਾਬਕਾ ਪ੍ਰਧਾਨ ਹੈ। ਇਹ ਕਿਹਾ ਜਾ ਰਿਹਾ ਕਿ ਚੂਨੀ ਗਾਬਾ ਦੀ ਡਾਇਰੀ ਦੇ ਵਿੱਚ 11 NRIs ਦੇ ਨਾਮ ਵੀ ਸ਼ਾਮਲ ਨੇ ਜੀ, ਜਿਨ੍ਹਾਂ 36 ਮਾਫ ਕਰਨਾ 11 ਨਹੀਂ 36 ਜਿਹੜੇ NRIs ਦੇ ਨਾਮ ਸ਼ਾਮਲ ਨੇ, ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਲਿਆ ਗਿਆ। ਉਹਨਾਂ ਦੇ ਨਾਮਾਂ ਦੇ ਵਾਸਤੇ ਕਮਲਜੀਤ ਸਿੰਘ ਹੇਰ ਤੋਂ ਪੁੱਛਗਿੱਛ ਜਿਹੜੀ ਕਰਕੇ ਆਈ ਥਿੰਕ ਕਈ ਸਟੈਪ ਜਿਹੜੀ ਹੈ ਜੀ ਉਹ ਇਹ ਕਿਹਾ ਜਾ ਸਕਦਾ ਹੈ ਕਿ ED ਜਿਹੜੀ ਆ ਉਹ ਹਾਂ ਵਧੀਆ ਲੰਮਾ ਸਮਾਂ ਜਿਹੜੀ ਹੈ ਜੀ ਕਮਲਜੀਤ ਸਿੰਘ ਹੇਰ ਤੋਂ ਪੁੱਛਗਿੱਛ ਕੀਤੀ ਗਈ ਆ। ਕਮਲਜੀਤ ਸਿੰਘ ਹੇਰ ਜਿਹੜਾ ਕਿ BSF ਚੌਂਕ ਦੇ ਨੇੜੇ ਇੱਕ ਵੱਡੇ ਹੋਟਲ ਦਾ ਮਾਲਕ ਹੈ ਜੀ, ਉਹ 4 ਸਾਲ ਤੱਕ NRI ਸਭਾ ਦਾ ਪ੍ਰਧਾਨ ਰਿਹਾ। ਸੱਤਾਧਾਰੀ ਧਿਰ ਦੇ ਆਗੂਆਂ ਦੇ ਨਾਲ ਉਹਦੀ ਜਿਹੜੀ ਨੇੜਲੀ ਸਾਂਝ ਕਿਸੇ ਤੋਂ ਲੁਕੀ ਛੁਪੀ ਨਹੀਂ। ਸੋ ਉਹਦੇ ਤੋਂ ਪੁੱਛਗਿੱਛ ਏਡੀ ਲੰਮੀ ਕਰਨ ਤੋਂ ਬਾਅਦ ਜਿਹੜੇ ਉਹ 36 ਨਾਮ ਕਿਹਦੇ ਨੇ, ਉਮੀਦ ਹੈ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹ ਛੇਤੀ ਬਾਹਰ ਕੱਢੂਗੀ
ਇਹ ਬਹੁਤੇ ਉਹੀ ਨੇ ਜੀ। ਸਿੰਥੈਟਿਕ ਡਰੱਗ ਦਾ 6000 ਕਰੋੜ ਰੁਪਈਆ ਜੀ ਇਹ ਜਿਹੜਾ ਆਇਆ ਬਾਹਰੋਂ, ਆਇਆ ਬਹੁਤਾ ਕੈਨੇਡਾ ਤੋਂ ਆ ਜੀ ਇਹ। ਤੋ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਨੇ ਜੀ, ਉਹ ਹੋ ਸਕਦਾ ਉਹਨਾਂ ਨੂੰ ਪੰਜਾਬੀ ਜੀ ਕਹਿੰਦੇ ਪਿੱਸੂ ਜ਼ਰੂਰ ਪੈ ਗਏ ਹੋਣਗੇ ਕਿ 36 ਬੰਦਿਆਂ ਦੇ ਕਿਹੜਿਆਂ ਦੇ ਨਾਂ ਨੇ। 11 ਆਲਰੇਡੀ ਜਿਹੜੇ ਪੀਓ ਕਰਾਰ ਦਿੱਤੇ ਹੋਏ ਨੇ ਡਰੱਗ ਵਾਲੇ ਮਾਮਲੇ ਦੇ ਵਿੱਚ। ਪੁਲਿਸ ਨੇ ਉਹਨਾਂ ਦਾ ਜਿਹੜਾ ਚਲਾਨ ਆ ਉਹ ਪੇਸ਼ ਕੀਤਾ। ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਜੀ ਇੱਥੇ ਨਾਲ ਅਟੈਚ ਕੀਤੀ ਗਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ 36 ਦੇ ਨਾਮ ਵੀ ਜਿਹੜੇ ਉਹ ਸਾਹਮਣੇ ਆਉਣਗੇ ਤੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਇੱਥੇ ਅਟੈਚ ਨਾਲ ਕੀਤੀ ਜਾਊਗੀ, ਕਿਉਂਕਿ ਜਿਹੜੀਆਂ ਇਸ 2 ਨੰਬਰ ਦੇ ਪੈਸੇ ਦੇ ਨਾਲ ਬਣਾਈਆਂ ਪ੍ਰਾਪਰਟੀਜ਼ ਨੇ ਇਹ ਜ਼ਬਤ ਹੋਣੀਆਂ ਚਾਹੀਦੀਆਂ ਨੇ। ਅੱਜ ਜੀ ਬਿਲਕੁਲ, ਇਸ ਦੇ ਬਜਾਏ ਕਿ ਬਹੁਤ ਵਾਰੀ ਲੋਕ ਕਹਿੰਦੇ ਆ ਕਿ ਅਸੀਂ ਉੱਥੇ ਨਸ਼ਾ ਛਡਾਉਣਾ ਆ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਡਰੱਗ ਵੇਚ ਕੇ ਜਿਹੜੇ ਲੋਕ ਅਮੀਰ ਹੋਏ ਆ, ਪੈਸਾ ਉਹੀ ਕੱਢ ਕੇ ਉਹੀ ਲੈ ਕੇ ਉੱਥੇ ਡਰੱਗ ਛਡਾਉਣਾ ਚਾਹੀਦਾ। ਤਾਂ ਕੀ ਉੱਥੇ ਜਿਹੜਾ ਡਰੱਗ ਛਡਾਉਣ ਦਾ ਡਰਾਮਾ ਖੇਡਿਆ ਜਾ ਰਿਹਾ ਸੀਗਾ ਸਰਕਾਰ ਵੱਲੋਂ, ਕੋਈ ਵੀ ਇਹੋ ਜਿਹੀ ਥਾਂ ਹੈਗੀ ਹੈ ਜਿੱਥੇ ਡਰੱਗ ਛਡਾਇਆ ਜਾਂਦਾ ਆ? ਥਾਵਾਂ ਤਾਂ ਇਹ ਤਾਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਜੀ, ਦੁਕਾਨਾਂ ਤੋਂ ਵੱਧ ਕੁਛ ਨਹੀਂ ਗਾ। ਡਾਈਵਰਟ ਕਰਤੇ ਗਏ ਜਿਹੜੇ ਸ਼ੁਰੂ ਦੇ ਵਿੱਚ ਜਿਹੜਾ ਡਰਾਮਾ ਕੀਤਾ ਗਿਆ ਸੀਗਾ 2 ਮਹੀਨੇ 3 ਸਾਲਾਂ 'ਚ ਡਰੱਗ ਫ੍ਰੀ ਹੋ ਜਾਊਗਾ ਪੰਜਾਬ, ਜਾਂ ਇੱਥੇ ਤਾਂ ਜੀ ਹੁਣ ਗੱਲ ਹੀ ਕੋਈ ਨਹੀਂ। ਉਹ ਕਿੱਧਰ ਗਈ? ਜਿਹੜੀਆਂ ਲਿਸਟਾਂ ਸੀਗੀਆਂ ਸਾਰੀਆਂ ਉਹ ਕਿਤੇ ਕਿਸੇ ਜਗ੍ਹਾ ਨਹੀਂ ਆ ਰਹੀਆਂ। ਕਿੰਨੇ ਉਹਨਾਂ ਦੇ ਵਿੱਚੋਂ ਛੱਡ ਗਏ? ਜਿਹੜੇ ਧੜ ਕੇਸ ਦਰਜ ਕੀਤੇ ਗਏ ਸੀਗੇ, ਕੀ ਉਹਨਾਂ ਵਿੱਚੋਂ ਕਿਸੇ ਨੇ ਡਰੱਗ ਛੱਡੀ? ਇਹਦੀ ਅੱਗੇ ਫੋਲੋ ਅਪ ਤਾਂ ਕੋਈ ਵੀ ਨਹੀਂ ਆਈ ਜੀ। ਉਹ ਕਿੱਥੇ ਗਏ ਲੋਕ? ਡਾਈਵਰਟ ਇਸ ਕਰਕੇ ਕਰਤੇ ਗਏ ਕਿ ਉਹਨਾਂ ਨੂੰ ਇੱਕ ਖਾਸ ਕਿਸਮ ਦੀ ਗੋਲੀ ਤੇ ਲਾ ਦਿੱਤਾ ਗਿਆ ਜੀ। ਨਸ਼ਾ ਇੱਕ ਪਾਸੋਂ ਛਡਾ ਕੇ ਦੂਜੇ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਗਿਆ। ਹੁਣ ਉਹ ਗੋਲੀਆਂ ਪੁੱਛਦੇ ਫਿਰਦੇ ਨੇ ਕਿੱਥੋਂ ਮਿਲੂਗੀ, ਕਿੰਨੇ ਦੀ ਮਿਲੂਗੀ। 350 ਰੁਪਈਆ ਜਿਹਦੇ ਉੱਤੇ MRP ਹੈ ਜੀ, ਉਹ 750 800 ਰੁਪਈਏ ਤੋਂ ਘੱਟ ਜਿਹੜੀ ਆ ਉਹ ਗੋਲੀ ਮਿਲਦੀ ਨਹੀਂ। ਉਹਦੇ ਬਾਰੇ ਨਵੀਂ ਕੰਟਰੋਵਰਸੀ ਚੱਲੀ ਜਾਂਦੀ ਆ ਕਿ ਉਹ ਤਾਂ ਕੁਛ ਜਿਹੜੇ ਆਗੂ ਨੇ, ਸਿਆਸੀ ਆਗੂ ਨੇ, ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਬਣਦੀ ਹੈ, ਉਹਦੀ ਤਾਂ ਮਨਜ਼ੂਰੀ ਵੀ ਨਹੀਂ ਹੈਗੀ। ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਨਸ਼ਾ ਜੀ, ਉਹਦੇ ਉੱਤੇ ਲੋਕ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ। ਜਿਹੜੇ ਨਸ਼ਾ ਛਡਾਊ ਸੈਂਟਰ ਨੇ ਹੈਗੇ ਨੇ, ਇਹ ਕਿਹਾ ਗਿਆ ਸੀਗਾ ਕਿ ਅਗਲੇ 1 ਸਾਲ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਨਸ਼ਾ ਛਡਾਊ ਸੈਂਟਰ ਬਣੂਗਾ। ਹੁਣ ਯਾਦ ਹੋਣਾ ਇਹ ਐਲਾਨ ਕੀਤਾ ਗਿਆ ਜੀ ਪੰਜਾਬ ਸਰਕਾਰ ਦੇ ਵੱਲੋਂ। ਦੇਖੋ, ਪੰਜਾਬ ਦੇ ਵਿੱਚ ਮੇਰਾ ਇਹ ਮੰਨਣਾ ਜੀ ਕਿ ਨਸ਼ਾ ਛਡਾਊ ਸੈਂਟਰਾਂ ਦੀ ਲੋੜ ਕਿਉਂ ਪਵੇ, ਇਹ ਕੋਈ ਤਰੀਕਾ ਨਹੀਂ ਹੈ ਜੀ ਕਿ ਤੁਸੀਂ ਡਾਂਗਾਂ ਦੇ ਨਾਲ ਕਿਸੇ ਨੂੰ ਨਸ਼ਾ ਜਿਹੜਾ ਛਡਾਓ। ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਕੁੱਟੋ ਮਾਰੋ, ਉਹਨਾਂ ਨੂੰ ਤੰਗ ਪਰੇਸ਼ਾਨ ਕਰੋ। ਜੇ ਅਸੀਂ ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਇੱਕ ਬਿਮਾਰੀ ਹੈ, ਉਨੀ ਦੇਰ ਤੱਕ ਇਹਦਾ ਇਲਾਜ ਸੰਭਵ ਨਹੀਂ ਹੈ। ਜੇ ਨਸ਼ੇੜੀ ਕਹਿ ਦੇਣ ਦੇ ਨਾਲ ਜਿਹੜਾ ਇਸ ਤੁਸੀਂ ਸੋਚਦੇ ਹੋ ਕਿ ਕੁਝ ਦਿਨ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਰੱਖਿਆ ਜਾ ਸਕਦਾ, ਨਹੀਂ, ਮਾਨਸਿਕਤਾ ਪੜ੍ਹਨ ਦੀ ਲੋੜ ਹੈ। ਜਿਹੜਾ ਬੰਦਾ ਨਸ਼ੇ ਦੇ ਉੱਤੇ ਲੱਗਿਆ ਉਹਨੂੰ ਸਭ ਤੋਂ ਵੱਧ ਜਿਹੜੀ ਦਵਾਈਆਂ ਨਾਲੋਂ ਕਿਤੇ ਜ਼ਿਆਦਾ ਉਹਨੂੰ ਕਾਉਂਸਲਿੰਗ ਦੀ ਲੋੜ ਹੈ। ਕਾਉਂਸਲਿੰਗ ਦੇ ਵਾਸਤੇ ਬੰਦੇ ਹੀ ਨਹੀਂ ਹੈਗੇ ਪੰਜਾਬ ਦੇ ਕੋਲੇ। ਇਹਨਾਂ ਨੇ ਜਿਹੜੀਆਂ ਜੌਬਸ ਕੱਢੀਆਂ ਸੀਗੀਆਂ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਸੀ ਕਾਉਂਸਲਿੰਗ ਦੇ ਵਾਸਤੇ, ਬੰਦੇ ਆਏ ਵੀ ਮੁੜ ਕੇ ਚਲੇ ਗਏ ਜੀ। ਉਹਦਾ ਰੀਜ਼ਨ ਇਹ ਸੀਗਾ ਸ਼ਾਇਦ ਕਿ ਤਨਖਾਹਾਂ ਜਿਹੜੀਆਂ ਉਹ ਕਿੱਥੋਂ ਮਿਲਣਗੀਆਂ, ਸ਼ਾਇਦ ਉਹਨਾਂ ਨੇ ਇਹ ਸੋਚਣਾ ਸੀਗਾ, ਇਸ ਕਰਕੇ ਮੁੜ ਕੇ ਆਏ ਨਹੀਂ। ਕੋਈ ਜਿਹੜਾ ਕਾਉਂਸਲਿੰਗ ਦੇ ਵਾਸਤੇ ਰੱਖਿਆ ਹੀ ਨਹੀਂ ਗਿਆ ਬੰਦਾ ਜੀ। ਕਾਉਂਸਲਿੰਗ ਸਭ ਤੋਂ ਵੱਧ ਜਿਹੜੀ ਹੈ ਉਹ ਹੈਲਪ ਕਰਦੀ ਹੈ ਨਸ਼ਾ ਛੱਡਣ ਦੇ ਵਾਸਤੇ, ਦਵਾਈਆਂ ਨਾਲੋਂ ਵੀ ਕਿਤੇ ਉੱਪਰ। ਜੇ ਕਾਉਂਸਲਿੰਗ ਦੇ ਨਾਲ ਵਿਲ ਪਾਵਰ ਜਿਹੜੀ ਆ ਉਹ ਸਟਰੋਂਗ ਹੋ ਜੇ ਤਾਂ ਬੰਦਾ ਨਸ਼ਾ ਛੱਡ ਸਕਦਾ ਹੈ। ਡਾਂਗਾਂ ਦੇ ਨਾਲ ਜਿਹੜਾ ਉਹ ਨਸ਼ਾ ਨਹੀਂ ਛਡਵਾਇਆ ਜਾ ਸਕਦਾ ਜੀ। ਤੇ ਨਸ਼ੇ ਦੀ ਗੱਲ ਕਰਦੇ ਆ ਤੇ ਹੁਣੇ ਭਾਰਤ ਪਾਕਿਸਤਾਨ ਸਰਹੱਦ ਤੋਂ ਵੀ ਕਹਿੰਦੇ ਕਿ 20 ਕਰੋੜ ਦੀ ਜਿਹੜੀ ਹੈਰੋਇਨ ਫੜੀ ਗਈ ਆ ਜੀ। ਇਹ ਜਿਹੜੇ BSF ਹੈ ਤੇ ਪੰਜਾਬ ਪੁਲਿਸ ਦੇ ਟੀਮ ਨੇ ਸਾਂਝਾ ਆਪਰੇਸ਼ਨ ਕੀਤਾ ਜੀ। ਸਰਹੱਦੀ ਚੌਕੀ ਰਾਣੀਆਂ ਨੇੜਿਓਂ 4 ਪੈਕੇਟ ਬਰਾਮਦ ਕੀਤੇ ਗਏ ਹੈਰੋਇਨ ਦੇ। ਇਹਦੀ ਇੰਟਰਨੈਸ਼ਨਲ ਮੰਡੀ ਦੇ ਵਿੱਚ ਇਹਦੀ ਕੀਮਤ ਜਿਹੜੀ ਆ 20 ਕਰੋੜ ਰੁਪਈਆ ਬਣਦੀ ਆ। ਜਿਹੜੇ BSF ਦੇ ਹੈੱਡਕੁਆਟਰ ਖਾਸਾ ਦੇ ਵਿੱਚ ਜਿਹੜੀ ਇਹਦੇ ਸੰਬੰਧੀ ਇਹ ਦੱਸਿਆ ਗਿਆ ਜੀ ਕਿ SSP ਦਿਹਾਤੀ ਅੰਮ੍ਰਿਤਸਰ ਦੀ ਟੀਮ ਤੇ BSF ਨੇ ਸਾਂਝੇ ਤੌਰ ਦੇ ਉੱਤੇ ਇਹ ਆਪਰੇਸ਼ਨ ਜਿਹੜਾ ਉਹ ਕੀਤਾ ਸੀਗਾ। ਸਰਹੱਦੀ ਚੌਕੀ ਰਾਣੀਆਂ ਦੇ ਪਿੱਲਰ ਨੰਬਰ ਜਿਹੜਾ ਦੀ 9428 ਉਹਦੇ ਨੇੜਿਓਂ 4 ਪੈਕੇਟ ਹੈਰੋਇਨ ਦੇ ਜਿਹੜੇ ਆ ਉਹ ਮਿਲੇ ਆ। ਇਹ ਪਿੱਲਰ ਕੌਮਾਂਤਰੀ ਸਰਹੱਦ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਆ ਜੀ। ਉੱਥੇ ਕਿਵੇਂ ਸੁੱਟਿਆ ਗਿਆ ਇਹ ਉੱਤੋਂ ਦੀ ਵੈਸੇ ਵਗਾ ਕੇ ਮਾਰਦੇ ਆ ਜ਼ਿਆਦਾ, ਜਾਂ ਜਿਹੜੀਆਂ ਪਲਾਸਟਿਕ ਦੀਆਂ ਪਾਈਪਾਂ ਨੇ ਉਹ ਯੂਜ਼ ਕੀਤੀਆਂ ਜਾਂਦੀਆਂ ਨੇ ਜੀ। ਪਲਾਸਟਿਕ ਦੀ ਪਾਈਪ ਅੱਧੀ ਉੱਧਰ ਇੱਕ ਪਾਸਿਓਂ ਪਾਇਆ, ਪਾਈਪ ਤਾਂ ਚੁੱਕਤੀ ਦੂਜੇ ਪਾਸੇ ਜਿਹੜਾ ਜੀ ਉਹ ਆ ਕੇ ਡਿੱਗ ਪਿਆ। ਪਲਾਸਟਿਕ ਦੀ ਪਾਈਪ ਫੇਰ ਕੱਢ ਦਿੱਤੀ। ਜਿਹੜੀ ਗਸ਼ਤ ਹੁੰਦੀ ਹੈ 24 ਆਵਰਸ ਸਰਹੱਦ ਦੇ ਉੱਤੇ, ਫਿਰ ਉਹ ਕਿੱਥੇ ਜਾਂਦੀ ਹੈ? ਐਕਚੁਅਲੀ ਜਦੋਂ ਇਹ ਬਦਲਦੀ ਹੈ ਡਿਊਟੀ, ਉਸ ਟਾਈਮ ਦੇ ਉੱਤੇ ਸਮਗਲਰ ਜਿਹੜੇ ਨੇ ਉਹ ਇਹ ਕਾਰਵਾਈ ਜਿਹੜੀ ਹੈ ਉਹਨੂੰ ਅੰਜਾਮ ਦਿੰਦੇ ਨੇ। ਪਹਿਲਾਂ ਤਾਂ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਇੱਥੇ ਸਖਤੀ ਨਹੀਂ ਕਰਦੀ ਸਰਹੱਦ ਦੇ ਉੱਤੇ,
ਇਸ ਕਰਕੇ ਇਹ ਜਿਹੜੀ ਹੈ ਜੀ ਉੱਥੋਂ ਲੰਘੀ ਜਾਂਦੀ ਹੈ। ਹੁਣ ਤਾਂ ਸੈਂਟਰ ਦੇ ਵਿੱਚ ਸਰਕਾਰ ਬਦਲ ਗਈ, ਹੁਣ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਗੰਭੀਰ ਚੁੱਪ ਉਹਨੇ ਧਾਰ ਲਈ ਹੈ ਜੀ। ਇਹ ਕਹਿ ਲਓ ਕਿ ਇਸ ਮਸਲੇ ਦੇ ਤਾਂ ਕੋਮਾ ਚਲੇ ਗਈ ਹੈ ਸਰਕਾਰ, ਹੁਣ ਨਹੀਂ ਬੋਲਦੀ ਕੁਝ ਵੀ। ਜੀ ਬਿਲਕੁਲ, ਵਾਕਿਆ ਹੀ ਨਹੀਂ ਬੋਲਦੀ। ਤੇ ਅੱਗੇ ਗੱਲ ਕਰੀਏ ਜੀ, ਪੰਜਾਬ ਦੇ ਵਿੱਚ ਵੀ ਜਿਹੜੇ ਸਿਆਸੀ ਟਕਰਾਅ ਦਾ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਹੈ। ਬਣ ਰਿਹਾ ਜੀ, ਮੁਕੰਮਲ ਬਣ ਰਿਹਾ। ਹਾਲਾਤ ਥੋੜੇ ਜਿਹੇ ਬਦਲੇ ਹੋਏ ਇਹ ਨੇ ਕਿ ਕਿਸੇ ਟਾਈਮ ਬੀਜੇਪੀ ਚਾਹੁੰਦੀ ਹੁੰਦੀ ਸੀ ਕਿ ਇਹ ਟਕਰਾਅ ਨਾ ਹੋਵੇ, ਅਕਾਲੀ ਦਲ ਵਾਲੇ ਹਰ ਉਹ ਕੋਸ਼ਿਸ਼ ਕਰਦੇ ਸਨ ਜਿਹਦੇ ਨਾਲ ਇਹ ਟਕਰਾਅ ਹੋਵੇ ਤਾਂ ਕਿ ਜੁੱਤੀ ਥੱਲੇ ਰੱਖਿਆ ਜਾ ਸਕੇ ਬੀਜੇਪੀ ਵਾਲਿਆਂ ਨੂੰ। ਹਾਲਾਤ ਬਦਲ ਗਏ, ਚੋਣਾਂ ਹੋਈਆਂ, 2 ਜਗ੍ਹਾ ਦੇ ਉੱਤੇ ਬੀਜੇਪੀ ਆ ਗਈ, ਪਹਿਲਾਂ ਸੈਂਟਰ ਦੇ ਵਿੱਚ ਆ ਗਈ। ਬਦਲੇ ਹੋਏ ਹਾਲਾਤਾਂ ਦੇ ਵਿੱਚ ਜਿਹੜੇ ਮੋਹਰੇ ਨੇ ਉਹ ਬਦਲ ਗਏ। ਅਕਾਲੀ ਦਲ ਚਾਹੁੰਦਾ ਹੈ ਕਿ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ, ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਹੁਣ ਸਾਡਾ ਦਾ ਲੱਗਿਆ, ਜੁੱਤੀ ਥੱਲੇ ਹੁਣ ਅਸੀਂ ਰੱਖਾਂਗੇ। ਬਦਲੀ ਹੋਈ ਰਾਜਸੀ ਫਿਜ਼ਾ ਦੇ ਵਿੱਚ ਦੋਵੇਂ ਜਿਹੜੇ ਭਾਈ ਨੇ ਉਹਨਾਂ ਦੇ ਦਰਮਿਆਨ ਖਿਚਾਅ ਜਿਹੜਾ ਜੀ ਉਹ ਕਾਫੀ ਵੱਧ ਗਿਆ। ਭਾਰਤੀ ਜਨਤਾ ਪਾਰਟੀ ਚਾਹੁੰਦੀ ਕਿ ਸ਼ਹਿਰਾਂ ਦੇ ਵਿੱਚ ਹੁਣ ਉਹ ਪੈਰ ਵੱਡੇ ਪੱਧਰ ਦੇ ਉੱਤੇ ਪਸਾਰੇ। ਆਉਂਦੀਆਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਅੱਗ ਤੇ ਤੁਰਨ ਦੇ ਬਰਾਬਰ ਹੋਣਗੀਆਂ ਇਹਨਾਂ ਦੋਵਾਂ ਦਲਾਂ ਦੇ ਕਿਉਂਕਿ ਜਿਵੇਂ ਪਹਿਲਾਂ ਕੀਤਾ ਜਾਂਦਾ ਸੀਗਾ ਕਿ ਅਕਾਲੀ ਦਲ ਜਿਹੜਾ ਸੀਗਾ ਉਹ ਕਾਬਜ ਹੋਣ ਦੇ ਵਾਸਤੇ ਜਿਹੜੀਆਂ ਬੀਜੇਪੀ ਨੂੰ ਸੀਟਾਂ ਛੱਡਦਾ ਸੀਗਾ, ਉਹਨਾਂ ਦੇ ਅਗੇਂਸਟ ਜਿਹੜਾ ਅਕਾਲੀ ਦਲ ਦੇ ਵਿੱਚੋਂ ਬਗਾਵਤ ਕਰਵਾ ਕੇ ਆਪ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਕਰ ਦਿੰਦਾ ਸੀਗਾ। ਉਹ ਬੀਜੇਪੀ ਵਾਲਿਆਂ ਨੂੰ ਹੱਥਦੇ ਸੀਗੇ, ਬੀਜੇਪੀ ਦੀ ਕਿਸੇ ਜਗ੍ਹਾ ਤੇ ਦਾ ਨਹੀਂ ਸੀ ਲੱਗਦਾ ਤੇ ਜਿਹੜਾ ਅਕਾਲੀ ਦਲ ਸੀਗਾ ਉਹ ਬਹੁਤੀ ਜਗ੍ਹਾ ਤੇ ਕਾਬਜ ਹੋ ਜਾਂਦਾ ਸੀ। ਹੁਣ ਜਿਹੜਾ ਜੀ ਇਹ ਡਰਾਮਾ ਇਸ ਵਾਰੀ ਸ਼ਾਇਦ ਨਾ ਹੋਵੇ, ਨਾ ਚੱਲੇ ਜੀ। ਖਾਸ ਤੌਰ ਦੇ ਉੱਤੇ ਬੀਜੇਪੀ ਚਾਹੁੰਦੀ ਕਿ ਉਹਨੂੰ ਵੱਧ ਹਿੱਸਾ ਜਿਹੜਾ ਜੀ ਨਿਗਮ ਦੇ ਵਿੱਚ ਚਾਹੀਦਾ। ਅਕਾਲੀ ਦਲ ਏਡਾ ਸੌਖਿਆਂ ਜਿਹੜਾ ਜੀ ਨਿਗਮ ਦੇ ਵਿੱਚ ਉਹਨਾਂ ਨੂੰ ਹਿੱਸਾ ਦੇ ਦੂਗਾ, ਇਹਦੇ ਵਾਸਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਇਸ ਮਸਲੇ ਦੇ ਉੱਤੇ ਟਕਰਾਅ ਜਿਹੜਾ ਜੀ ਉਹ ਵਧਣ ਦੇ ਆਸਾਰ ਪੂਰੇ ਜਿਹੜਾ ਜੀ ਉਹ ਪੈ ਗਏ ਨੇ। ਪੰਜਾਬ ਦੇ ਵਿੱਚ ਕੁੱਲ 128 ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਹੋਣੀਆਂ ਨੇ, 6 ਨਗਰ ਨਿਗਮ ਤੇ ਬਾਕੀ ਮਿਊਨਿਸਪੈਲਿਟੀਆਂ ਜਿਹੜੀਆਂ ਨੇ ਤੇ ਨਗਰ ਪੰਚਾਇਤਾਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਨੇ। ਸੋ ਇਹ ਬੜਾ ਜਿਹੜਾ ਜੀ ਦੇਖਣ ਵਾਲਾ ਰਹੂਗਾ, ਇੰਟਰਸਟਿੰਗ ਰਹੂਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਹਰਿਆਣੇ ਦੀਆਂ ਚੋਣਾਂ ਦੇ ਵਾਸਤੇ ਆਪਾਂ ਕਹਿੰਦੇ ਸੀਗੇ ਕਿ ਹਰਿਆਣੇ ਦੀਆਂ ਚੋਣਾਂ ਜਿਹੜੀਆਂ ਨੇ ਉਹ ਆ ਲੈਣ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਜੀ ਉਹ ਦੇਖਣਾ ਕਿ ਕਿਹੋ ਜਿਹੇ ਹਾਲਾਤ ਬਣਦੇ ਨੇ। ਤੁਹਾਡੇ ਸਾਹਮਣੇ ਜਿਹੜਾ ਜੀ ਹਾਲਾਤ ਬਣ ਗਏ। ਜੀ ਬਿਲਕੁਲ, ਕੁਛ ਤੇ ਹੋ ਕੇ ਰਹੂਗਾ। ਤੇ ਅੱਗੇ ਗੱਲ ਕਰਦੇ ਜੀ, ਨਵਜੋਤ ਸਿੱਧੂ ਦੀ ਜਿਹੜੀ ਸਿਕਿਉਰਿਟੀ ਆ ਵਾਪਸ ਲੈ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਕੀ ਹੋਇਆ? ਜਿਹੜਾ ਨਵਜੋਤ ਸਿੰਘ ਸਿੱਧੂ ਹੈ ਜੀ ਉਹਨੇ ਜਿਹੜੀ ਇਹਦੀ ਸਰਕਾਰੀ ਸੁਰੱਖਿਆ ਛਤਰੀ ਲਈ ਹੋਈ ਨਹੀਂ ਜੀ। ਉਹਨੇ ਆਪਣੇ ਪ੍ਰਾਈਵੇਟ ਜਿਹੜੇ ਸਿਕਿਉਰਿਟੀ ਵਾਲੇ ਨੇ ਉਹ ਦੇਸੇ ਦੀ ਜਦੋਂ ਅੰਮ੍ਰਿਤਸਰ ਉਹ ਆਏ ਆਪਣੇ ਘਰ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ, ਜਿਹੜੇ ਸਰਕਾਰੀ ਗਨਮੈਨ ਸੀਗੇ ਉਹਨਾਂ ਦੇ ਜਵਾਬ ਦੇਣ ਤੋਂ ਤਾਂ ਨਵਜੋਤ ਸਿੱਧੂ ਨੇ ਇਨਕਾਰ ਹੀ ਕੀਤਾ ਜੀ। ਪਰ ਜਦੋਂ ਹਵਾਈ ਅੱਡੇ ਤੇ ਆਏ ਤਾਂ ਨੀਲੀ ਵਰਦੀ ਵਾਲੇ ਜਿਹੜੀ SIS ਸੁਰੱਖਿਆ ਏਜੰਸੀ ਹੈ ਜੀ ਉਹਦੇ ਜਿਹੜੇ ਸਨ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਦੇਖੇ ਗਏ। ਉਹਨਾਂ ਦੇ ਘਰ ਦੇ ਆਲੇ ਦੁਆਲੇ ਵੀ ਜਿਹੜੀ ਸਿਕਿਉਰਿਟੀ ਸੀਗੀ ਇਹਨਾਂ ਪ੍ਰਾਈਵੇਟ ਸਿਕਿਉਰਿਟੀ ਗਾਰਡਾਂ ਨੇ ਹੀ ਜਿਹੜੀ ਹੈ ਜੀ ਉਹ ਕੀਤੀ। ਮੀਡੀਆ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਉਹ ਨਹੀਂ ਆਏ। ਪਹਿਲਾਂ ਸੁਰੱਖਿਆ ਛਤਰੀ ਜਿਹੜੀ ਉਹ ਵਾਪਸ ਲੈ ਲਈ ਗਈ ਸੀ ਨਵਜੋਤ ਸਿੱਧੂ ਹੋਰਾਂ ਦੀ ਹਰਿਆਣੇ ਦੀਆਂ ਚੋਣਾਂ ਦੇ ਬਾਅਦ ਦੇ ਵਿੱਚ ਜਿਹੜੀ ਜੀ ਉਹ ਵਾਪਸ ਵੀ ਕਰ ਦਿੱਤੀ ਗਈ ਸੀਗੀ। ਪਰ ਅੰਮ੍ਰਿਤਸਰ ਪਹੁੰਚਣ ਦੇ ਉੱਤੇ ਸਿਕਿਉਰਿਟੀ ਜਿਹੜੀ ਉਹ ਦਿਸੀ ਨਹੀਂ ਕਿਤੇ। ਅਜੇ ਇਹ ਨਹੀਂ ਕਲੀਅਰ ਹੋ ਸਕਿਆ ਜੀ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਹੁਣ ਜਿਹੜੀ ਆ ਇਹ ਸਿਕਿਉਰਿਟੀ ਲੈਣ ਤੋਂ ਨਾ ਕੀਤੀ ਆ ਜਿਹਦੇ ਕਰਕੇ ਉਹ ਦਿਸੇ ਨਹੀਂ ਤੇ ਉਹਨਾਂ ਨੇ ਆਪਣੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਹੈ ਜੀ ਉਹ ਹਾਇਰ ਕਰ ਲਈ ਹੈ। ਵੈਸੇ ਦੇਖਿਆ ਜਾਵੇ ਤਾਂ ਜਿਹੜੇ ਸਰਕਾਰੀ ਲੋਕ ਨੇ ਜੀ ਜਿਹੜੇ ਸਰਕਾਰਾਂ ਦੇ ਵਿੱਚ ਨੇ, ਚਾਹੇ ਵਿਰੋਧੀ ਧਿਰ ਵਾਲੇ ਸਰਕਾਰਾਂ ਦੇ ਵਿੱਚ ਨੇ, ਇਹ ਤਾਂ ਹੋ ਜਾਣਾ ਚਾਹੀਦਾ ਜੀ। ਜੇ ਕਿਸੇ ਨੂੰ ਬਹੁਤਾ ਖਤਰਾ ਦਿਖਦਾ ਤਾਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਹਾਇਰ ਕਰ ਲੇ। ਪੁਲਿਸ ਵਾਲਿਆਂ ਨੂੰ ਫਾਇਰ ਦੇਣ ਤੋਂ ਤਾਂ ਇਹ ਕਿਤੇ ਚੰਗਾ ਨਾ ਜੀ। ਇੱਥੇ ਉਹ ਭੁੱਖਣ ਭਾਣੇ ਜਿਹੜੇ ਉਹ ਵਿਚਾਰੇ ਖੜੇ ਰਹਿੰਦੇ ਨੇ ਸੜਕਾਂ ਦੇ ਉੱਤੇ ਗੱਡੇ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਬਹੁਤੇ ਨੇਤਾ ਜਿਹੜੇ ਨੇ ਉੱਤੋਂ ਦੀ ਲੰਘ ਜਾਂਦੇ ਨੇ। ਨਾਲੇ ਜੇ ਇਹਨਾਂ ਨੂੰ ਪੱਲਿਓਂ ਦੇਣਾ ਪਊਗਾ ਜੇਬ ਦੇ ਵਿੱਚੋਂ ਕੁਝ ਖਰਚਾ ਤਾਂ ਬਹੁਤ ਸਾਰੇ ਜਿਹੜੇ ਨੇ ਸਿਕਿਉਰਿਟੀ ਛੱਡ ਵੀ ਜਾਣਗੇ। ਨਹੀਂ ਤਾਂ ਜਿਹੜੇ ਸਿਪਾਹੀ ਨੇ ਜੀ ਉਹ ਕੋਈ ਵਿਚਾਰਾ ਸਿਲੰਡਰ ਲਈ ਆਉਂਦਾ ਹੁੰਦਾ, ਕੋਈ ਜਿਹੜਾ ਜੀ ਘਰ ਦਾ ਸਮਾਨ ਜਿਹੜਾ ਜੀ ਉਹ ਸੌਦਾ ਲਈ ਆਉਂਦਾ ਹੁੰਦਾ। ਬਹੁਤੇ ਜਿਹੜੇ ਸਿਕਿਉਰਿਟੀ ਵਾਲੇ ਨੇ ਉਹ ਇਹਨਾਂ ਰਾਜਨੀਤਿਕਾਂ ਦੇ ਨਿਆਣੇ ਸਕੂਲ ਛੱਡਣ ਤੇ ਲਿਆਉਣ ਦੀ ਜ਼ਿੰਮੇਵਾਰੀ ਦੇ ਉੱਤੇ ਲਾਏ ਹੋਏ ਨੇ ਜੀ। ਸੋ ਇਸ ਕਰਕੇ ਮਿਸਯੂਜ਼ ਤਾਂ ਹੁੰਦਾ। ਨਵਜੋਤ ਸਿੰਘ ਸਿੱਧੂ ਨੇ ਇਹ ਸਿਕਿਉਰਿਟੀ ਜਿਹੜੀ ਆ ਪ੍ਰਾਈਵੇਟ ਲਈ ਆ। ਮੇਰਾ ਖਿਆਲ ਇਹ ਸਿਕਿਉਰਿਟੀ ਬੰਦ ਹੋਣੀ ਚਾਹੀਦੀ ਹੈ ਜੀ, ਜਾਂ ਇਹਦੇ ਪੈਸੇ ਲੱਗਣੇ ਚਾਹੀਦੇ ਨੇ ਵਿਦੇਸ਼ਾਂ ਦੀ ਤਰਫ ਤੇ।
ਬਿਲਕੁਲ ਜੀ, ਇਹਨਾਂ ਨੂੰ ਵੀ ਪੈਸੇ ਮਿਲਦੇ, ਇਹਨਾਂ ਦੀ ਆਪਣੀ ਪਰਸਨਲ ਸਿਕਿਉਰਿਟੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਸੁਣਿਆ ਸੀ ਕਿ ਜਿਹੜੇ ਅੰਬਾਨੀ ਹੈਗੇ ਆ, ਇੰਨੇ ਉਹ ਜਗੀਰਦਾਰ ਆ, ਇੰਨੇ ਉਹ ਪੈਸੇ ਦੇ ਮਾਲਕ ਆ, ਉਹਨਾਂ ਨੂੰ ਵੀ ਸਿਕਿਉਰਿਟੀ ਆ ਜਿਹੜੀ ਉਹ ਗੌਰਮੈਂਟ ਦੇ ਰਹੀ ਆ। ਤੇ ਜੇ ਅੱਗੇ ਗੱਲ ਕਰੀਏ, ਜਿਹੜੇ ਕਾਂਗਰਸੀ ਵਰਕਰ ਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰ ਰਹੇ ਸੀਗੇ, ਉਹਨਾਂ ਦੀ ਵੀ ਸੇਵਾ ਹੋਈ ਹੈ ਜੀ। ਇੱਥੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਦੇ ਸਾਹਮਣੇ ਜਿਹੜੇ ਸੀਗੇ ਜੀ, ਉਹਨਾਂ ਨੇ ਕਾਂਗਰਸੀ ਵਰਕਰਾਂ ਨੇ ਰੋਸ ਵਿਖਾਵਾ ਜਿਹੜਾ ਜੀ ਉਹ ਕੀਤਾ। ਕਾਂਗਰਸੀ ਵਰਕਰ ਜਿਹੜੇ ਸੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਜਿਹੜੀ ਆ ਜੀ ਉਹਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਦੇ ਮੂਹਰੇ ਤੱਕ ਪੁੱਜ ਗਏ, ਪਰ ਕਿਉਂਕਿ ਸਰਕਾਰੀ ਲੋਕਾਂ ਬਹੁਤ ਸੀਗੀਆਂ ਜੀ ਨੇੜੇ ਜਾਣ ਨਹੀਂ ਦਿੱਤਾ, 8-9 ਮਿੰਟਾਂ ਦੇ ਵਿੱਚ ਹੀ ਜਿਹੜੇ ਉਹ ਸਮੇਟ ਲਏ ਗਏ। ਇੰਦਰਜੀਤ ਸਿੰਘ ਜ਼ੀਰਾ ਜਿਹੜੇ ਕਿ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਵਿੰਗ ਦੇ ਪ੍ਰਧਾਨ ਨੇ, ਉਹਨਾਂ ਨੂੰ ਪੁਲਿਸ ਜਿਹੜੀ ਸੀ ਉਹ ਚੁੱਕ ਕੇ ਲੈ ਗਈ ਲੰਬੀ ਥਾਣੇ ਦੇ ਵਿੱਚ, ਔਰ ਬਾਕੀ ਜਿਹੜੇ ਨਾਲ ਆਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਲੈ ਗਈ। ਤਾਂ 10 ਕੁ ਮਿੰਟਾਂ ਦੇ ਵਿੱਚ ਜਿਹੜਾ ਪੁਲਿਸ ਨੇ ਸੀਗਾ ਜੀ ਇਹ ਰੋਸ ਮੁਜ਼ਾਹਰਾ ਜਿਹੜਾ ਸੀ ਉਹ ਠੁੱਸ ਕਰਤਾ। ਜਿਹੜਾ ਕਾਂਗਰਸ ਦੇ ਚੋਣ ਦਫ਼ਤਰ ਦੇ ਅੱਗੇ ਟੈਂਟ ਲਾਇਆ ਸੀਗਾ, ਪੁਲਿਸ ਨੇ ਉਹ ਟੈਂਟ ਵੀ ਪੱਟ-ਪੁੱਟ ਕੇ ਜਿਹੜਾ ਜੀ ਉਹ ਸੁੱਟ ਦਿੱਤਾ ਤੇ 5-6 ਗੱਡੀਆਂ ਦਾ ਜਿਹੜਾ ਕਾਫਲਾ ਸੀਗਾ ਇੰਦਰਜੀਤ ਸਿੰਘ ਜ਼ੀਰਾ ਹੋਰਾਂ ਦਾ ਆਇਆ, ਉਹਨੂੰ ਜਿਹੜਾ ਜੀ ਮਿੰਟੋ ਮਿੰਟੀ ਪੁਲਿਸ ਨੇ ਥਾਣੇ ਪਹੁੰਚਾ ਦਿੱਤਾ। ਇੱਕ ਕਿਸਮ ਦੇ ਨਾਲ ਫਲॉप ਜਿਹੜਾ ਸੀਗਾ ਉਹ ਕਰਤਾ ਇੰਦਰਜੀਤ ਸਿੰਘ ਜ਼ੀਰਾ ਹੋਰਾਂ ਦਾ ਇਹ ਸ਼ੋਅ, ਪਰ ਉਹ ਫਿਰ ਵੀ ਗੱਡੀਆਂ ਦੇ ਨਾਲ ਜੀ ਬਾਦਲ ਸਾਹਿਬ ਦੇ ਜਿਹੜੇ ਘਰ ਦੇ ਮੂਹਰੇ ਉਹ ਪਹੁੰਚਣ ਦੇ ਵਿੱਚ ਸਫਲ ਹੋ ਗਈ। ਜੀ ਤੇ ਮੇਰਾ ਆਖਰੀ ਕੁਐਸਚਨ ਰਹੂਗਾ, ਜਿਵੇਂ ਆਪਾਂ ਕਾਫੀ ਟਾਈਮ ਤੋਂ ਅਸੀਂ ਅਖਬਾਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਜਿਹੜੀਆਂ ਪੰਚਾਇਤਾਂ ਆ ਉਹ ਆਡਿਟ ਨਹੀਂ ਕਰਨ ਦਿੰਦੀਆਂ, ਕਾਰਨ ਕੀ ਆ ਕਿ ਉਹ ਇੰਨਾ ਡਟ ਕੇ ਉਸ ਚੀਜ਼ ਦੇ ਖਿਲਾਫ ਰੋਹ ਪ੍ਰਗਟ ਕਰ ਰਹੇ ਆ ਕਿ ਉਹ ਆਡਿਟ ਨਾ ਹੋਣ? ਉਹ ਤਾਂ ਸਿੱਧਾ ਉਹਦਾ ਮਤਲਬ ਇਹੀ ਹੈ ਜੀ, ਉਹ ਨਹੀਂ ਚਾਹੁੰਦੀਆਂ ਕਿ ਆਡਿਟਿੰਗ ਜਿਹੜੀ ਹੋਵੇ। ਐਕਚੁਅਲੀ ਇਹ ਕੀਤਾ ਇਹ ਗਿਆ ਜੀ ਕਿ ਪ੍ਰਾਈਵੇਟ ਫਰਮਾਂ ਜਿਹੜੀਆਂ ਨੇ ਉਹ ਹਾਇਰ ਕੀਤੀਆਂ ਗਈਆਂ ਨੇ ਕਿ ਉਹ ਆਡਿਟ ਕਰਨਗੀਆਂ। ਸਰਕਾਰ ਨੂੰ ਸ਼ਾਇਦ ਸਰਕਾਰੀ ਧਿਰਾਂ ਦੇ ਉੱਤੇ ਉਮੀਦ ਨਹੀਂ ਹੈ, ਉਹ ਇਹ ਸਮਝਦੀ ਹੈ ਕਿ ਜੇ ਪ੍ਰਾਈਵੇਟ ਫਰਮਾਂ ਤੋਂ ਆਡਿਟ ਕਰਾਇਆ ਜਾਵੇ ਤਾਂ ਇੱਥੇ ਕਈ ਤਰ੍ਹਾਂ ਦਾ ਜਿਹੜਾ ਜੀ ਉਹ ਕੁਝ ਨਿਕਲ ਸਕਦਾ ਅੰਦਰੋਂ। ਜਿਹੜੇ ਸਰਪੰਚ ਪੰਚ ਨੇ ਜੀ ਉਹ ਨਹੀਂ ਚਾਹੁੰਦੇ ਕਿ ਇਹ ਜਿਹੜਾ ਜੀ ਇਹਨੂੰ ਆਡਿਟਿੰਗ ਜਿਹੜੀ ਆ ਉਹ ਪ੍ਰਾਈਵੇਟ ਫਰਮਾਂ ਤੋਂ ਕਰਵਾਈ ਜਾਵੇ, ਜਿਹਨੂੰ ਲੈ ਕੇ ਉਹ ਰੋਸ ਮੁਜ਼ਾਹਰੇ ਜਿਹੜੇ ਕਰ ਰਹੇ ਨੇ। ਪੰਚਾਇਤਾਂ ਇਹ ਵੀ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਚੰਡੀਗੜ੍ਹ ਘੇਰਾਂਗੇ ਜੇ ਆਡਿਟਿੰਗ ਜਿਹੜੀ ਆ ਉਹ ਨਾ ਰੋਕੀ ਗਈ। ਜੇ ਇਹ ਸੁਥਰੇ ਨੇ ਤਾਂ ਫਿਰ ਡਰਨ ਦੀ ਕੀ ਲੋੜ ਆ ਜੀ। ਸਾਰੇ ਇਸ ਕਰਕੇ ਰਹੇ ਨੇ ਕਿ ਇਹਨਾਂ ਦੇ ਪਰਦੇ ਜਿਹੜੇ ਨੇ ਉਹ ਖੁੱਲ ਸਕਦੇ ਨੇ ਜੀ, ਕਿਉਂਕਿ ਪ੍ਰਾਈਵੇਟ ਫਰਮਾਂ ਵਾਲੇ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਆਡਿਟਿੰਗ ਕਰਨਗੇ, ਉਹ ਸਰਕਾਰ ਵਾਲੇ ਤਰੀਕੇ ਦੇ ਨਾਲ ਆਡਿਟਿੰਗ ਨਹੀਂ ਕਰਨਗੇ ਜੀ। ਅਖੀਰ ਦੇ ਵਿੱਚ ਆਜਨਾਮਾ ਕਿ ਚੜੀ ਸਿਰੇ ਹਰਿਆਣੇ ਵਿੱਚ ਚੋਣ ਇੱਧਰ, ਦਰਾਂ ਉੱਪਰ ਦੀਵਾਲੀ ਹੈ ਆਈ ਉਧਰ। ਚੜੀ ਸਿਰੇ ਹਰਿਆਣੇ ਵਿੱਚ ਚੋਣ ਇੱਧਰ, ਦਰਾਂ ਉੱਪਰ ਦੀਵਾਲੀ ਹੈ ਆਈ ਉਧਰ। ਬੁਰਕੀ ਸੰਘੋਂ ਨਾ ਲੰਘ ਰਹੀ ਇੱਕ ਪਾਸੇ, ਵੰਡ ਦੇ ਦੂਜੇ ਨੇ ਪਏ ਮਠਿਆਈ ਉਧਰ। ਇੱਧਰ ਹਾਰ ਦੇ ਲੱਗਣ ਇਲਜ਼ਾਮ ਸਿੱਧੇ, ਕੁਰਸੀ ਲੈਣ ਦੀ ਛਿੜੀ ਲੜਾਈ ਉਧਰ। ਤਿੰਨਾਂ ਵਿੱਚ ਨਹੀਂ 13 ਦੇ ਵਿੱਚ ਜਿਹੜੇ ਬੈਸੀ ਜਾਂਦੇ ਨੇ ਕਰੀ ਕਰਾਈ ਉਧਰ। ਲੱਭਦੀ ਰਾਮ ਜਾਂ ਰਾਵਣ ਦੀ ਧਿਰ ਹੈ ਨਹੀਂ, ਨਿੱਜੀ ਲੋੜਾਂ ਤੋਂ ਨਿਕਲ ਰਹੀ ਕੌੜ ਉਧਰ। ਲੱਭਦੀ ਰਾਮ ਜਾਂ ਰਾਵਣ ਦੀ ਧਿਰ ਹੈ ਨਹੀਂ, ਨਿੱਜੀ ਲੋੜਾਂ ਤੋਂ ਨਿਕਲ ਰਹੀ ਕੌੜ ਉਧਰ। ਪੁੱਛਦਾ ਕਿਹੜਾ ਹੁਣ ਅੜਾ ਅਸੂਲ ਯਾਰੋ, ਤਖਤ ਸਾਂਭਣ ਲਈ ਲੱਗੀ ਹੈ ਦੌੜ ਉਧਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਪੰਜਾਬ ਤੇ ਭਾਰਤ ਦਾ ਕੀ ਹਾਲ ਹੈ ਜੀ। ਹੁਣ ਮੈਨੂੰ ਵੀ ਦਿਓ ਇਜਾਜ਼ਤ, ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।